ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਸਾਂਝੀ ਸੱਥ ਪੰਜਾਬੀ ਰੇਡੀਓ USA ਦਾ ਉਹ ਪ੍ਰੋਗਰਾਮ ਹੈ ਜਿਸ ਦੇ ਵਿੱਚ ਆਪਾਂ ਕਿਸੇ ਵੀ ਭਖ ਦੇ ਮਸਲੇ ਨੂੰ ਲੈ ਕੇ, ਚਾਹੇ ਉਹ ਜਿਸ ਧਰਤੀ ਤੇ ਆਪਾਂ ਰਹਿ ਰਹੇ ਹਾਂ ਉਸ ਦਾ ਹੋਵੇ ਤੇ ਚਾਹੇ ਉਹ ਜਿਸ ਧਰਤੀ ਤੋਂ ਆਪਾਂ ਆਏ ਹਾਂ ਉੱਥੋਂ ਦਾ ਹੋਵੇ। ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਜੁੜਦੇ ਹੋ ਨਾਲ। ਲਾਈਵ ਸ਼ੋਅ ਦੇ ਵਿੱਚ ਤੁਸੀਂ ਵੀ ਕਾਲ ਦੇ ਜ਼ਰੀਏ ਆਪਣੀ ਰਾਏ ਰੱਖਦੇ ਹੋ। ਨੰਬਰ ਹੈ 408-272-5200। ਅੱਜ ਜਿਸ ਮਸਲੇ ਤੇ ਚਰਚਾ ਕਰਨ ਜਾ ਰਹੇ ਹਾਂ, ਨਾ ਤਾਂ ਉਹ ਮਸਲਾ ਨਵਾਂ ਹੈ ਤੇ ਨਾ ਉਹ ਵਿਪਤਾ ਨਵੀਂ ਹੈ। ਪੰਜਾਬ ਨੇ ਪਹਿਲਾਂ ਵੀ ਅਜਿਹੀਆਂ ਵਿਪਤਾਵਾਂ ਅਜੇ ਦੁਖਾਂਤ ਚੱਲੇ ਨੇ ਤੇ ਇੱਕ ਵਾਰ ਮੁੜ ਤੋਂ ਪੰਜਾਬ ਦੇ ਵਿੱਚ ਉਹੀ ਹਾਲਾਤ ਜਿਹੜੇ ਨੇ, ਜਿਨ੍ਹਾਂ ਨੇ 88 ਵਾਲੇ ਹਾਲਾਤ ਵੇਖੇ ਨੇ, 93 ਵਾਲੇ ਹਾਲਾਤ ਵੇਖੇ ਨੇ, ਤਾਂ ਅੱਜ ਇੱਕ ਵਾਰ ਫਿਰ ਤੋਂ ਪੰਜਾਬ ਅੱਜ ਉਸੇ ਹੀ ਮੁਹਾਜ਼ ਤੇ ਖੜਾ ਦਿਖਾਈ ਦਿੰਦਾ ਹੈ। ਅੱਜ ਦੇ ਟਾਕ ਸ਼ੋਅ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਹਾਲਾਤ ਦੇ ਬਾਰੇ, ਤੇ ਇਹਨਾਂ ਹਾਲਾਤਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਦਾ ਭਖ ਦਾ ਮੁੱਦਾ ਜੀ ਇਹ ਇੱਕ ਕੁਦਰਤੀ ਆਫਤ ਪਹਿਲੀ ਵਾਰ ਨਹੀਂ ਆਈ, ਕਈ ਵਾਰੀ ਹੁਣ ਅਗਲੇ ਪ੍ਰੋਗਰਾਮ 'ਚ ਵੀ ਗੱਲ ਕਰਾਂਗੇ ਕਿ ਕੁਦਰਤੀ ਆਫਤਾਂ ਆ, ਕਈ ਵਾਰੀ ਆਫਤਾਂ ਬਣਾ ਦਿੱਤੀਆਂ ਜਾਂਦੀਆਂ। ਜੀ ਇੱਕ ਤਾਂ ਮੀਂਹ ਹੁੰਦਾ ਨਾ, ਕੁਦਰਤੀ ਆਫਤ ਆ ਗਈ, ਉਸਦੇ ਅੱਗੇ ਕੋਈ ਜ਼ੋਰ ਨਹੀਂ, ਅੱਗ ਲੱਗ ਗਈ ਕੋਈ ਜ਼ੋਰ ਨਹੀਂ। ਜੀ ਕਈ ਹੋਰ ਵੀ ਆਫਤਾਂ ਹੁੰਦੀਆਂ ਆ, ਭੁਚਾਲ ਆ ਗਿਆ, ਕੋਈ ਜ਼ੋਰ ਨਹੀਂ ਹੁੰਦਾ। ਕਈ ਵਾਰੀ ਕਈ ਆਫਤਾਂ ਤੋਂ ਬਚਿਆ ਵੀ ਜਾ ਸਕਦਾ ਹੁੰਦਾ ਹੈ, ਕੋਸ਼ਿਸ਼ ਕੀਤੀ ਜਾ ਸਕਦੀ ਹੁੰਦੀ ਆ। ਉਸ ਦੀਆਂ ਗੱਲਾਂ ਬਾਤਾਂ, ਜਿੰਨਾ ਕੁ ਪਾਣੀ ਆਇਆ, ਤੁਸੀਂ ਖਬਰਾਂ ਦੇ ਵਿੱਚ ਵੀ ਸ਼ਾਮ ਸਵੇਰੇ ਕਰਦੇ ਹੋ, ਰਿਪੋਰਟਾਂ ਵੀ ਸਾਡੀਆਂ ਸਪੈਸ਼ਲੀ ਜਿਹੜੀਆਂ ਹੁੰਦੀਆਂ ਆ ਜੀ ਉਹ ਹੜ੍ਹਾਂ ਤੇ ਹੁੰਦੀਆਂ, ਪਾਣੀ ਦੇ ਉੱਤੇ ਹੁੰਦੀਆਂ। ਸੋ ਪਰ ਹੁਣ ਉੱਥੇ ਜਿਹੜੇ ਲੋਕ ਆ, ਉਹਨਾਂ ਦੇ ਲਈ, ਬਾਹਰ ਬੈਠੇ ਲੋਕ ਆ ਜਿਹੜੇ ਉਸ ਖਿੱਤੇ ਦੇ ਵਿੱਚੋਂ ਨਿਕਲੇ ਆਏ, ਬੜੀ ਚਿੰਤਾ ਆ ਉਹਨਾਂ ਨੂੰ ਜੀ ਕਿ ਉੱਥੇ ਹੋ ਕੀ ਰਿਹਾ। ਕਿਉਂਕਿ ਜਿਹੜੀਆਂ ਉੱਥੇ ਦੀਆਂ ਤਸਵੀਰਾਂ ਵੇਖਦੇ ਆ ਆਪਾਂ, ਬਿਲਕੁਲ ਜੀ। ਬੜੀਆਂ ਦਿਲ ਹਿਲਾਉਂਦੀਆਂ ਆ ਕਿ ਕੋਠਿਆਂ ਦੇ ਉੱਤੋਂ ਦੀ ਪਾਣੀ ਲੰਘ ਗਿਆ। ਜੀ ਸਭ ਇਮੈਜਿਨ ਕਰਦੇ ਆ ਵੀ ਜੇ ਅਸੀਂ ਵੀ ਉੱਥੇ ਹੁੰਦੇ ਤਾਂ ਕਿਵੇਂ ਗੁਜ਼ਾਰਾ ਸੀਗਾ, ਕਿਵੇਂ ਉੱਥੇ ਇਸ ਤਰ੍ਹਾਂ ਜਿਹੜਾ ਹੋਣਾ ਸੀਗਾ। ਬਹੁਤ ਸਾਰੇ ਲੋਕ ਆ ਉਹ ਸਰਕਾਰਾਂ ਨੂੰ ਕੋਸਣ ਤੇ ਵੀ ਹੋਏ ਆ, ਪਰ ਬਹੁਤ ਸਾਰੇ ਲੋਕ ਆ ਜਿਹੜੇ ਨਿਸ਼ਕਾਮ ਸੇਵਾ ਕਰਦੇ ਆ। ਜੀ ਬਿਲਕੁਲ ਬਿਲਕੁਲ। ਉਹਨਾਂ ਨੂੰ ਕੋਈ ਦੇਣ ਲਈ ਨਹੀਂ, ਕੋਈ ਸਰਕਾਰ ਕੀ ਕਰਦੀ ਆ, ਕੋਈ ਜਥੇਬੰਦੀ ਕੀ ਕਰਦੀ ਆ, ਜਾਂ ਜਿਹੜੇ ਸਦਾ ਹੀ ਸਿੱਖਾਂ ਦੇ ਖਿਲਾਫ ਬੋਲਦੇ ਆ ਉਹ ਕੀ ਕਰਦੇ ਆ। ਉਹਨਾਂ ਨੂੰ ਕੋਈ ਦੇਣ ਲੈਣੀ ਨਹੀਂ ਇਸ ਚੀਜ਼ਾਂ ਜੀ। ਸਿਰਫ ਉਹਨਾਂ ਨੂੰ ਇਹ ਆ ਕਿ ਇਸ ਵੇਲੇ ਬਿਪਤਾ ਪਈ ਆ। ਦੇਖੋ ਪ੍ਰਵੀਨ ਜੀ, ਉਹ ਲੋਕ ਆ ਜਿਹੜੇ ਉਹਨਾਂ ਦੇ ਪਿੱਛੇ ਹੋਏ ਨੇ, ਉਹ ਆਪਣੇ ਆਪ ਹੀ ਆਮ ਮਹਾਰੇ ਲੱਗੇ ਹੋਏ ਆ। ਆਮ ਮਹਾਰੇ, ਬਿਲਕੁਲ ਜੀ। ਆਮ ਮਹਾਰੇ ਪਤਾ ਨਹੀਂ ਉਹਨਾਂ ਨੂੰ ਉਹ ਜੋ ਉਹ ਪਲਾ ਲੈ ਲੋਕਾਂ ਨੂੰ, ਉਹ ਕਿੱਥੋਂ ਆਉਂਦਾ ਆ। ਆਮ ਲੋਕ ਹੀ ਦੇ ਰਹੇ ਆ ਨਾ। ਜੀ ਜੀ ਬਿਲਕੁਲ। ਤੇ ਇਹੋ ਜਿਹੀ ਭਾਵਨਾ ਮੇਰੇ ਖਿਆਲ ਦੇ ਵਿੱਚ ਜਿਹੜੀ ਸਿੱਖ ਕੌਮ ਦੇ ਵਿੱਚ ਹੈ ਨਾ, ਇਹ ਬਹੁਤ ਬੜਮੁੱਲੀ ਹੈ। ਜੀ ਬਿਲਕੁਲ। ਤੇ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਹਾਲਾਤ ਨੇ, ਕਿਉਂਕਿ ਘੱਗਰ ਦਰਿਆ ਹੁਣ ਸੰਗਰੂਰ ਵੱਲ ਨੂੰ ਮਾਰ ਕਰਨ ਲੱਗ ਪਿਆ ਤੇ ਪਾਤੜਾਂ ਖਨੌਰੀ ਜਿਹੜਾ ਦਿੱਲੀ ਨੈਸ਼ਨਲ ਹਾਈਵੇ ਆ ਉਹਨੂੰ ਬੰਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੋਰ ਜਿਹੜੇ ਇਲਾਕਿਆਂ ਤੋਂ ਖਬਰਾਂ ਲਗਾਤਾਰ ਆ ਰਹੀਆਂ ਨੇ, ਪਰ ਇਸੇ ਦਰਮਿਆਨ ਜਿਹੜੇ ਸਾਡੇ ਸਿਆਸਤਦਾਨ ਨੇ, ਜਿਨ੍ਹਾਂ ਨੇ ਮੋਹਰੀ ਹੋ ਕੇ ਲੋਕਾਂ ਨੂੰ ਸੰਭਾਲਣਾ ਜਾਂ ਲੋਕਾਂ ਨੂੰ ਦੱਸਣਾ ਜਾਂ ਅਫਸਰਸ਼ਾਹੀ ਨੂੰ ਲਾਮਬੰਦ ਕਰਨਾ ਜਾਂ ਉਹਨਾਂ ਤੋਂ ਕੰਮ ਲੈਣਾ, ਉਹ ਖੁਦ ਭਿੜਦੇ ਦਿਖਾਈ ਦੇ ਰਹੇ ਨੇ। ਜੈ ਇੰਦਰ ਕੌਰ ਜਿਹੜੇ ਕਿ ਧੀ ਨੇ ਕੈਪਟਨ ਅਮਰਿੰਦਰ ਸਿੰਘ ਦੀ, ਤੇ ਉਹਨਾਂ ਦਾ ਪੇਚਾ ਪੈ ਗਿਆ ਸੀ ਜੌੜੇ ਮਾਜਰਾ ਨਾਲ। ਰਾਹਤ ਕਾਰਜਾਂ ਦੇ ਦਰਮਿਆਨ ਇੱਕ ਦੂਜੇ ਦੇ ਦੋਸ਼ ਲਾ ਰਿਹਾ ਕਿ ਬਈ ਤੁਸੀਂ ਸਾਡੇ ਇੱਧਰ ਐਂ ਕਰ ਰਹੇ ਹੋ, ਤੁਸੀਂ 3 ਦਿਨਾਂ ਬਾਅਦ ਆਏ, ਤੁਸੀਂ 3 ਦਿਨਾਂ ਬਾਅਦ ਆਏ ਆ। ਤੇ ਜੌੜੇ ਮਾਜਰਾ ਦੇ ਵੀ ਤਿੱਖੇ ਤੇਵਰ ਸੀਗੇ, ਪਰ ਦੋਨਾਂ ਲੋਕਾਂ ਨੂੰ, ਦੋਨਾਂ ਹੀ ਲੀਡਰਾਂ ਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ। ਇੱਕ ਮੌਜੂਦਾ ਤੇ ਇੱਕ ਮੌਜੂਦਾ ਸਿਆਸਤ ਦੇ ਵਿੱਚ ਆਉਣ ਲਈ ਤਾਂਘ ਰਿਹਾ, ਤਾਂ ਦੋਨਾਂ ਨੂੰ ਥੋੜ੍ਹਾ ਜਿਹਾ ਸਮਝਦਾਰੀ ਤੋਂ ਕੰਮ ਜਿਹੜਾ ਉਹ ਲੈਣਾ ਚਾਹੀਦਾ। ਇਸ ਵੇਲੇ ਜੇ ਪੰਜਾਬ ਦੇ ਤਾਜ਼ਾ ਹਾਲਾਤਾਂ ਦੇ ਬਾਰੇ ਗੱਲ ਕਰੀਏ ਤਾਂ ਤਕਰੀਬਨ 14 ਜ਼ਿਲ੍ਹਿਆਂ ਦੇ 1100 ਪਿੰਡ ਜਿਹੜੇ ਆ ਉਹ ਪ੍ਰਭਾਵਿਤ ਹੋਏ ਆ, ਤੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਧ ਪਿੰਡ ਜੇ ਕਿਸੇ ਜ਼ਿਲ੍ਹੇ ਦੇ ਆ ਤਾਂ ਰੂਪਨਗਰ ਜ਼ਿਲ੍ਹੇ ਦੇ ਆ, ਜਦਕਿ ਇਸ ਤਬਾਹੀ ਦੇ ਵਿੱਚ ਹੁਣ ਤੱਕ 11 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਰਕਾਰੀ ਜਿਹੜੇ ਅੰਕੜੇ ਨੇ ਉਹਨਾਂ ਦੇ ਮੁਤਾਬਕ ਰੂਪਨਗਰ ਜ਼ਿਲ੍ਹੇ ਦੇ ਵਿੱਚ 364 ਪਿੰਡਾਂ ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਪਾਣੀ ਫਿਰਦਾ। ਉਹ ਉੱਥੋਂ ਬਹੁਤੇ ਹਜ਼ਾਰਾਂ ਲੋਕਾਂ ਨੂੰ ਕੱਢਿਆ ਜਾ ਚੁੱਕਿਆ, ਪਰ ਇਹਦੇ ਨਾਲ ਹਲੇ ਵੱਡੀ ਪੱਧਰ ਤੇ ਰਾਹਤ ਕਾਰਜ ਜਿਹੜੇ ਕਰਨੇ ਉਹ ਬਾਕੀ ਨੇ। ਇਸੇ ਤਰ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ 268 ਪਿੰਡਾਂ ਦੇ ਵਿੱਚ ਪਾਣੀ ਫਿਰਦਾ। ਪਟਿਆਲਾ ਦੇ ਵਿੱਚ 250 ਪਿੰਡ ਹੈ ਜਿਹੜਾ ਇਸ ਵੇਲੇ ਪਾਣੀ ਦੇ ਵਿੱਚ ਡੁੱਬਿਆ ਹੋਇਆ। ਜਲੰਧਰ ਦੇ ਵਿੱਚ 71, ਮੋਗਾ ਦੇ 30 ਪਿੰਡ, ਹੁਸ਼ਿਆਰਪੁਰ ਦੇ ਵਿੱਚ 25, ਲੁਧਿਆਣਾ ਦੇ ਵਿੱਚ 16, ਫਿਰੋਜ਼ਪੁਰ ਤੇ ਸੰਗਰੂਰ ਦੇ ਵਿੱਚ 3 ਤੇ ਤਰਨਤਾਰਨ ਦੇ 6 ਪਿੰਡ ਹੈ ਜਿੱਥੇ ਇਸ ਵੇਲੇ ਕਈ ਫੁੱਟ ਜਿਹੜਾ ਉਹ ਪਾਣੀ ਖੜਾ ਹੈ। ਹੁਣ ਤੱਕ ਪੂਰੇ ਸੂਬੇ ਦੇ ਵਿੱਚ ਘੱਟੋ ਘੱਟ 100 ਦੇ ਕਰੀਬ ਜਿਹੜੇ ਘਰ ਨੇ ਉਹ ਢਹਿ ਚੁੱਕੇ ਨੇ, ਪੂਰੀ ਤਰ੍ਹਾਂ ਨੁਕਸਾਨੇ ਗਏ ਨੇ। 180 ਘਰ ਅਜਿਹੇ ਨੇ ਜਿਨ੍ਹਾਂ ਦੇ ਥੋੜ੍ਹੇ ਬਹੁਤ ਹਿੱਸੇ ਨੁਕਸਾਨੇ ਗਏ ਨੇ। ਹੁਣ ਤੱਕ ਇਹ ਦੱਸਿਆ ਗਿਆ ਹੈ ਕਿ
ਹੜ੍ਹ ਪ੍ਰਭਾਵਿਤ ਜਿਹੜੇ ਇਲਾਕੇ ਹੈ, ਪਸ਼ੂ ਪਾਲਣ ਵਿਭਾਗ ਨੇ ਉੱਥੇ ਵੈਟਰਨਰੀ ਡਾਕਟਰ ਤੇ ਸਟਾਫ ਦੀਆਂ ਜਿਹੜੀਆਂ ਰੈਪਿਡ ਰਿਸਪੌਂਸ ਟੀਮਾਂ ਨੇ ਉਹ ਤੈਨਾਤ ਕੀਤੀਆਂ ਨੇ ਤੇ ਘਰ ਘਰ ਜਾ ਕੇ ਪਸ਼ੂਆਂ ਦਾ ਉਹ ਟੀਮਾਂ ਜਿਹੜਾ ਉਹ ਇਲਾਜ ਕਰ ਰਹੀਆਂ ਨੇ। ਕਈ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਆਪਦੇ ਖੇਤਾਂ ਦੇ ਵਿੱਚ ਰਿਹਾਇਸ਼ ਹੈ, ਉੱਥੋਂ ਤੱਕ ਵੀ ਦੱਸਦੇ ਆ ਵੀ ਕਿਸਾਨਾਂ ਤੱਕ ਕਿਸ਼ਤੀਆਂ ਰਾਹੀਂ ਵੀ ਪਹੁੰਚਿਆ ਜਾ ਰਿਹਾ ਤੇ 11 ਜ਼ਿਲ੍ਹਿਆਂ ਦੀ ਮੰਗ ਤੇ ਦਵਾਈਆਂ ਦੀ ਖਰੀਦ ਲਈ ਪ੍ਰਤੀ ਜ਼ਿਲ੍ਹਾ 50,000 ਰੁਪਏ ਪੰਜਾਬ ਸਰਕਾਰ ਨੇ ਜਿਹੜੇ ਜਾਰੀ ਕੀਤੇ, ਜਿਹੜੇ ਕਿ ਬਹੁਤ ਘੱਟ ਕਹਿ ਸਕਦੇ ਹਾਂ, ਪਰ ਫਿਲਹਾਲ ਸਰਕਾਰ ਨੂੰ ਇਹਦੇ ਬਾਬਤ ਹੋਰ ਵਿਚਾਰ ਜਿਹੜਾ ਉਹ ਕਰਨਾ ਪਊਗਾ। 127 ਰਾਹਤ ਕੈਂਪ ਹੈ, ਪਟਿਆਲਾ ਦੇ ਵਿੱਚ 14 ਚੱਲ ਰਹੇ ਨੇ, ਰੂਪਨਗਰ ਦੇ ਵਿੱਚ 16, ਮੋਗਾ ਦੇ ਵਿੱਚ 7, ਲੁਧਿਆਣਾ ਦੇ ਵਿੱਚ 3 ਰਾਹਤ ਕੈਂਪ ਜਿਹੜੇ ਨੇ ਚਲਾਏ ਜਾ ਰਹੇ ਨੇ, ਹੁਸ਼ਿਆਰਪੁਰ ਦੇ ਵਿੱਚ 18 ਤੇ ਫਿਰੋਜ਼ਪੁਰ ਦੇ ਵਿੱਚ 20 ਤੇ ਤਰਨਤਾਰਨ ਦੇ ਵਿੱਚ 7 ਤੇ ਜਲੰਧਰ ਦੇ ਵਿੱਚ 30 ਜਿਹੜੇ ਆ ਉਹ ਇਸ ਵੇਲੇ ਕੈਂਪ ਚਲਾਏ ਜਾ ਰਹੇ ਨੇ। ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਸਾਡੇ ਤੋਂ ਅੱਗੇ ਪਿੱਛੇ ਪਾਣੀ ਲਈ ਸਾਨੂੰ ਕਾਉਂਦੇ ਰਹਿੰਦੇ ਆ, ਕਾਉਣ ਦਾ ਮਤਲਬ ਵੀ ਪਾਣੀ ਮੰਗਦੇ ਰਹਿੰਦੇ ਆ ਤੇ ਸਾਡੇ ਨਾਲ ਬਹਿਸ ਕਰਦੇ ਰਹਿੰਦੇ ਆ, ਉਹ ਹੁਣ ਲੈ ਲੈਣ ਆ ਕੇ ਪਾਣੀ। ਸੀਐਮ ਮਾਨ ਨੇ ਹਰਿਆਣੇ ਤੇ ਵੀ ਤੇ ਰਾਜਸਥਾਨ ਤੇ ਵੀ ਨਿਸ਼ਾਨਾ ਸਾਧਿਆ ਕਿ ਪਾਣੀ ਜਿਨ੍ਹਾਂ ਨੂੰ ਚਾਹੀਦਾ ਹੈ, ਉਹ ਕਿੰਨੇ ਲੰਬੇ ਸਮੇਂ ਤੋਂ ਪਾਣੀ ਦੀ ਮੰਗ ਕਰ ਰਹੇ ਤੇ ਹੁਣ ਉਹ ਆ ਕੇ ਪਾਣੀ ਲੈ ਲੈਣ। ਉਹਨਾਂ ਨੇ ਇਹ ਵੀ ਗੱਲ ਨੁਕਤਾ ਜਿਹੜਾ ਚੁੱਕਿਆ, ਜਿਹੜਾ ਕਿ ਚੁੱਕਣਾ ਚਾਹੀਦਾ ਕਿ ਪਾਣੀ ਪੰਜਾਬ ਦੀ ਧਰਤੀ ਤੇ ਵਹਿੰਦਾ ਤੇ ਮਾਲਕੀ ਕਿਸੇ ਹੋਰ ਦੀ ਸ਼ੋਅ ਕਰਦੇ ਆ ਜਾਂ ਕਹਿੰਦੇ ਆ ਕਿ ਫਲਾਣੇ ਨਾਲ ਵੰਡ ਲਓ, ਜਦ ਕਿ ਤਬਾਹੀ ਦੇ ਵਿੱਚ ਕੋਈ ਨਹੀਂ ਹਿੱਸੇਦਾਰੀ ਪਾਉਂਦਾ, ਤਬਾਹੀ ਇਕੱਲੇ ਪੰਜਾਬੀਆਂ ਦੀ ਹੁੰਦੀ ਹੈ। ਇਸੇ ਦਰਮਿਆਨ ਇਹ ਤਾਂ ਚਲੋ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਤੇ ਹਰਿਆਣਾ ਵਾਲਾ ਨੁਕਤਾ ਤਾਂ ਛੋਹ ਲਿਆ, ਪਰ ਉਹਨਾਂ ਨੂੰ ਦਿੱਲੀ ਨੂੰ ਵੀ ਆਵਾਜ਼ ਮਾਰਨੀ ਚਾਹੀਦੀ ਹੈ ਕਿਉਂਕਿ ਪੰਜਾਬ ਤੋਂ ਪਾਣੀ ਦਿੱਲੀ ਨੂੰ ਵੀ ਜਾਂਦਾ। ਤੇ ਰਹੀ ਗੱਲ ਪਾਕਿਸਤਾਨ ਦੀ, ਪਾਕਿਸਤਾਨ ਨੇ ਜਿਹੜਾ ਸੁਲੇਮਾਨਕੀ ਹੈੱਡ ਆ ਉਹਦੇ ਗੇਟ ਖੋਲ੍ਹੇ ਨੇ 10, ਉਹਦੇ ਨਾਲ ਫਿਰੋਜ਼ਪੁਰ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਦਾ ਜਿਹੜਾ ਪੱਧਰ ਸੀ ਜਾਂ ਸਤਲੁਜ ਦਾ ਜਿਹੜਾ ਪੱਧਰ ਸੀਗਾ ਉਹ ਥੋੜ੍ਹਾ ਬਹੁਤ ਨਰਮ ਪਿਆ, ਉਹਦਾ ਰੁੱਖ ਉੱਧਰ ਨੂੰ ਹੋਇਆ ਕਿਉਂਕਿ ਨਿਵਾਣ ਵਾਲੇ ਇਲਾਕੇ ਨੇ। ਜਿਹੜੇ ਪਾਣੀਆਂ ਦੇ ਮਾਹਰ ਨੇ ਬਲਵਿੰਦਰ ਕੌਰ ਜੀ, ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੇ ਤੋਂ ਪਤਾ ਲੱਗਦਾ ਕਿ ਜਿਹੜਾ ਪੰਜਾਬ ਦੇ ਪਾਣੀ ਦਾ ਮੁਹਾਨ ਹੈ ਉਹ ਪੂਰਬ ਤੋਂ ਤੇ ਉੱਤਰ ਤੋਂ ਦੱਖਣ ਵੱਲ ਨੂੰ ਹੈ ਤੇ ਜ਼ਿਆਦਾਤਰ ਪੂਰਬ ਤੋਂ ਪੱਛਮ ਵੱਲ ਨੂੰ ਹੈ। ਤੇ ਜੇ ਤੁਸੀਂ ਇਸੇ ਤਰ੍ਹਾਂ ਦੇਖੋਗੇ ਤਾਂ ਇਸੇ ਤਰ੍ਹਾਂ ਆਪਣੇ ਪੰਜਾਬ ਨੂੰ ਲਹਿੰਦਾ ਤੇ ਚੜ੍ਹਦਾ ਪੰਜਾਬ ਤਾਂ ਹੀ ਕਿਹਾ ਜਾਂਦਾ ਹੈ ਕਿਉਂਕਿ ਸਾਡੇ ਪੰਜਾਬ ਦਾ ਪਾਣੀ ਦਾ ਜਿਹੜਾ ਮੁਹਾਨ ਆ ਉਹ ਲਹਿੰਦੇ ਵੱਲ ਨੂੰ ਹੈ। ਜਿਨ੍ਹਾਂ ਲੋਕਾਂ ਨੇ ਜਿਓਗ੍ਰਾਫਿਕਲੀ ਭੂਗੋਲਿਕ ਤੌਰ ਤੇ ਫਿਰੋਜ਼ਪੁਰ ਨੂੰ ਦੇਖਿਆ ਜਾਂ ਤਰਨਤਾਰਨ ਨੂੰ ਜਾਂ ਉੱਧਰ ਮਖੂ ਜੀਰੇ ਵੱਲ ਨੂੰ ਜਿਹੜੇ ਲੋਕ ਜਾਂਦੇ ਨੇ ਤਾਂ ਉਹਨਾਂ ਨੂੰ ਪਤਾ ਲੱਗਦਾ ਕਿਵੇਂ ਸਤਲੁਜ ਪਾਕਿਸਤਾਨ ਦੇ ਵਿੱਚ ਜਦੋਂ ਸਾਡਾ ਹੁਸੈਨੀ ਵਾਲਾ ਜਿਹੜਾ ਬੰਨ੍ਹ ਹੈ ਉੱਥੋਂ ਦੀ, ਜਾਂ ਹੁਸੈਨੀ ਵਾਲਾ ਉਹਨਾਂ ਨੂੰ ਗੇਟ ਵੀ ਕਹਿ ਦਿੰਦੇ ਆਪਾਂ, ਉੱਥੋਂ ਦੀ ਪਾਕਿਸਤਾਨ ਦੇ ਵਿੱਚ ਉਹ ਦਾਖਲ ਹੋ ਜਾਂਦਾ ਹੈ। ਤਾਂ ਅੱਗੇ ਉਹਨਾਂ ਦਾ ਕੁਛ ਕਿਲੋਮੀਟਰ ਹੀ ਜਾ ਕੇ ਸੁਲੇਮਾਨਕੀ ਹੈੱਡ ਆ ਉਹ ਸ਼ੁਰੂ ਹੋ ਜਾਂਦਾ। ਜੇਕਰ ਉਹ ਸੁਲੇਮਾਨਕੀ ਹੈੱਡ ਦੇ ਗੇਟ ਨਾ ਚੱਕਣ ਤਾਂ ਸ਼ਾਇਦ ਇੱਧਰੋਂ ਵੀ ਪਾਣੀ ਦਾ ਰਿਸਾਵ ਬਹੁਤ ਘੱਟ ਜੂਗਾ, ਪਰ ਉਹਨਾਂ ਨੇ ਗੇਟ ਚੱਕ ਦਿੱਤੇ ਤੇ ਪਾਣੀ ਹੁਣ ਅੱਗੇ ਨੂੰ ਲੰਘਣਾ ਸ਼ੁਰੂ ਹੋ ਗਿਆ। ਸੋ ਇਹ ਵੀ ਇੱਕ ਨਜ਼ੀਰ ਹੈ ਕਿ ਜਿੱਥੇ ਸਾਡੇ ਆਪਣੇ ਜਿਹੜੇ ਸੂਬੇ ਅੱਗੇ ਪਾਣੀ ਮੰਗਦੇ ਆ ਤੇ ਅੱਜ ਕੱਲ੍ਹ ਉਹਨਾਂ ਦੀਆਂ ਨਹਿਰਾਂ ਸੁੱਕੀਆਂ, ਪਰ ਦੂਜੇ ਪਾਸੇ ਜਿਹੜੇ ਨੂੰ ਦੁਸ਼ਮਣ ਦੇਸ਼ ਕਹਿੰਦੇ ਆ ਸਾਡੇ ਲੋਕ ਵਿੱਚੋਂ ਕਈ, ਤਾਂ ਉਹਨਾਂ ਨੇ ਹੁਣ ਸਾਡੀ ਮਦਦ ਕੀਤੀ ਹੈ ਗੇਟ ਖੋਲ੍ਹ ਕੇ। ਹਾਲਾਂਕਿ ਉੱਧਰੋਂ ਥੋੜ੍ਹਾ ਬਹੁਤ ਰਕਬਾ ਆਪਣੇ ਪੰਜਾਬ ਦਾ ਵੀ ਪ੍ਰਭਾਵਿਤ ਹੁੰਦਾ ਜਦੋਂ ਗੇਟ ਖੁੱਲ੍ਹਦੇ, ਤਾਂ ਇੱਧਰ ਫਾਜ਼ਿਲਕਾ ਦੇ ਉਹ ਪਿੰਡ ਨੇ ਜਿਹੜੇ ਪਾਕਿਸਤਾਨ ਵਾਲੇ ਪਾਸਿਓਂ ਵਾੜ ਦੇ ਨਾਲ ਘਿਰੇ ਹੋਏ ਨੇ, ਤਾਂ ਕਈ ਵਾਰੀ ਉਹ ਪਾਣੀ ਇੱਧਰ ਵੀ ਮਾਰ ਜਿਹੜਾ ਉਹ ਕਰ ਜਾਂਦਾ। ਪਰ 5-7 ਪਿੰਡ ਜਦ 20 ਪਿੰਡ ਪ੍ਰਭਾਵਿਤ ਹੋਣਗੇ, ਪਰ ਪਿੱਛੇ 200-300 ਪਿੰਡ ਬਚਾਇਆ ਵੀ ਜਾਂਦਾ। ਸੋ ਇਹ ਹੁਣ ਤੱਕ ਦੇ ਜਿਹੜੇ ਹਾਲਾਤ ਨੇ ਤਾਜ਼ਾ ਉਹ ਨੇ। ਇਸੇ ਦਰਮਿਆਨ ਜੋ ਇੱਕਾ ਦੁੱਕਾ ਗੱਲਾਂ ਘਟਨਾਵਾਂ ਵਾਪਰੀਆਂ ਨੇ ਆਪਾਂ ਉਹਦੇ ਤੇ ਵੀ ਗੌਰ ਕਰਾਂਗੇ। ਤੁਹਾਡੇ ਪਿੰਡਾਂ ਦੀ ਸੁੱਖ ਸਾਂਦ ਕੀ ਹੈ, ਤੁਹਾਡੇ ਪਿੰਡਾਂ ਦੇ ਹਾਲਾਤ ਕੀ ਨੇ, ਕਿਸ ਤਰੀਕੇ ਨਾਲ ਕੰਮ ਕੀਤੇ ਜਾ ਰਹੇ ਨੇ, ਉਹ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। SGPC ਦਾ ਤੁਸੀਂ ਜ਼ਿਕਰ ਕੀਤਾ ਸੀਗਾ, SGPC ਨੇ ਜੀ 50 ਕਿੱਲੇ ਪਨੀਰੀ, ਝੋਨੇ ਦੀ ਪਨੀਰੀ ਬੀਜਣ ਦਾ ਐਲਾਨ ਕੀਤਾ ਕਿ ਜਿਹੜੇ ਕਿਸਾਨਾਂ ਦੀਆਂ ਫਸਲਾਂ ਮਰ ਗਈਆਂ ਅਸੀਂ 50 ਕਿੱਲੇ ਪਨੀਰੀ ਜਿਹੜੀ ਆ ਬੀਜਾਂਗੇ। ਤੇ ਹੋਰ ਵੀ ਪੰਜਾਬ ਦੇ ਜਿਹੜੇ ਸੁੱਕੇ ਇਲਾਕੇ ਨੇ ਉੱਥੇ ਵੀ ਵੱਡੀ ਪੱਧਰ ਤੇ ਕਿਸਾਨ ਮੂਹਰੇ ਆਏ ਨੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਝੋਨੇ ਦੀਆਂ ਜਿਹੜੀਆਂ ਪਛੇਤੀਆਂ ਕਿਸਮਾਂ ਉਹਨਾਂ ਦੀ ਪਨੀਰੀ ਬੀਜਾਂਗੇ, ਤਾਂ ਜੋ ਜਿਵੇਂ ਹੀ ਇਹ ਪਾਣੀ ਹੜ੍ਹ ਦਾ ਨਿਕਲਦਾ ਤਾਂ ਉਵੇਂ ਹੀ ਜਿਹੜਾ ਉਹ ਗੌਰ ਕੀਤੀ ਜਾਵੇ ਕਿ ਉਹ ਝੋਨਾ ਲਾ ਲੈਣ। ਮੁੱਖ ਮੰਤਰੀ ਭਗਵੰਤ ਮਾਨ ਦੀ ਮੈਂ ਇੱਕ ਜਿਹੜੀ ਮੀਡੀਆ ਦੇ ਨਾਲ ਗੱਲਬਾਤ ਉਹਨਾਂ ਨੇ ਕੀਤੀ ਹੈ ਉਹ ਸੁਣ ਰਿਹਾ ਸੀ। ਉਹ ਕਹਿੰਦਾ ਤੁਸੀਂ ਇੱਕ ਵਾਰੀ ਜਾਨਾਂ ਬਚਾਓ, ਮੁੱਖ ਮੰਤਰੀ ਸਾਹਿਬ ਕਹਿੰਦੇ ਤੁਸੀਂ ਜਾਨਾਂ ਬਚਾਓ, ਮੁਆਵਜ਼ੇ, ਪਸ਼ੂਆਂ ਦਾ ਇਲਾਜ, ਉਹ ਸਾਰਾ ਕੁਝ ਸਰਕਾਰ ਆਪੇ ਕਰੂਗੀ। ਖੈਰ ਇਹ ਭਰੋਸਾ ਇੱਕ ਵਾਰੀ ਕਿਸੇ ਆਗੂ ਦਾ ਮੂਹਰੇ ਨਿਕਲ ਕੇ ਆਉਣਾ ਚੰਗੀ ਗੱਲ ਆ, ਪਰ ਜ਼ਮੀਨ ਤੇ ਹੋਰ ਵੀ ਹੰਭਲੇ ਮਾਰਨ ਦੀ ਜਿਹੜੀ ਆ ਸਰਕਾਰ ਨੂੰ ਲੋੜ ਆ। ਜੀ ਬਿਲਕੁਲ ਜੀ, ਚਾਹੀਦਾ ਆ ਜੇ ਇੱਕ ਕਰਕੇ ਦਿਖਾ ਦੇਣ ਤੇ ਵੀ ਅਸੀਂ ਜੇ ਆਫ਼ਤ ਆਉਂਦੀ ਆ ਤੇ ਉਸਨੂੰ ਕਿਸ ਤਰ੍ਹਾਂ ਨਜਿੱਠਦੇ ਆ। ਜੀ ਤੇ ਪਰ ਜਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਵੀ ਕਿਹਾ ਆ ਕਿ ਤੁਸੀਂ ਆਪੋ ਆਪਣੇ ਪਿੰਡਾਂ ਦੇ ਵਿੱਚ ਜੀ ਕਾਲ ਕਰਕੇ ਜ਼ਰੂਰ ਦੇਖ ਲਓ ਹੂੰ ਕਿ ਉੱਥੇ ਕਿਸੇ ਨੂੰ ਕੋਈ ਐਡੀ ਬਹੁਤ ਤਤਕਾਲ ਕੋਈ ਜ਼ਰੂਰਤ ਤੇ ਨਹੀਂ ਹੈਗੀ, ਹੂੰ ਹੂੰ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਮਦਦ ਦੇਣੀ ਹੁੰਦੀ ਹੈ ਨਾ,
ਉਹ ਕਈ ਪੜਾਅ ਹੋ ਕੇ ਪਹੁੰਚਦੀ ਆ। ਬਿਲਕੁਲ ਜੀ। ਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਅਸੀਂ ਦੇਖਦੇ ਰਹੇ ਆ ਤੇ ਆਉਂਦੇ 25 ਰੁਪਈਏ ਰਹਿ ਜਾਂਦੇ ਸੀ ਜੀ। ਜਾਂ 15 ਰੁਪਈਏ ਰਹਿ ਜਾਂਦੇ ਸੀ। ਬਾਕੀ ਉਹ ਕਿੱਥੇ ਜਾਂਦੇ ਸੀਗੇ, ਕੀ ਹੁੰਦਾ ਸੀਗਾ, ਕਿੰਨਾ ਟਾਈਮ ਲੱਗਦਾ ਸੀਗਾ, ਉਹ ਉਸ ਟਾਈਮ ਦੇ ਉੱਤੇ ਅਸੀਂ ਖਬਰਾਂ ਦੇ ਵਿੱਚ ਬਹੁਤ ਕੁਝ ਸੁਣਦੇ ਰਹੇ ਆ। ਜੀ। ਇਸ ਸਰਕਾਰ ਬਾਰੇ ਵੀ ਜ਼ਰੂਰ ਸੁਣਾਂਗੇ ਕਿ ਇਹ ਜੇ ਆਫਤ ਆਈ ਆ, ਇਹਨਾਂ ਨੇ ਕੀ ਕੀਤਾ ਆ ਤੇ ਕਿੰਨੀ ਜਲਦੀ ਇਹਨਾਂ ਨੇ ਐਕਸ਼ਨ ਲਿਆ ਆ। ਇਹ ਚੰਗੀ ਗੱਲ ਆ ਕਿ ਜੋ ਗਰਾਊਂਡ ਤੇ ਹੋ ਕੇ ਸਰਕਾਰ ਬਿਲਕੁਲ, ਬਿਲਕੁਲ। ਘੁੰਮਦੀ ਆ, ਕਿਤੇ ਹੈਲੀਕਾਪਟਰ ਦੀ ਉੱਤੋਂ ਦੀ ਘੁੰਮ ਕੇ ਨਹੀਂ ਬੈਠ ਗਈ ਆਰਾਮ ਦੇ ਨਾਲ। ਜੀ। ਤੇ ਇਹ ਬਹੁਤ ਜ਼ਰੂਰੀ ਆ ਕਿ ਜਿਹੜੇ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਆ, ਉਹ ਗਰਾਊਂਡ ਤੇ ਘੁੰਮ ਕੇ ਦੇਖਣ ਕਿ ਹੋ ਕੀ ਰਿਹਾ। ਲੋਕਾਂ ਦੀ ਜਾਨ ਬਚਾਉਣੀ ਬਹੁਤ ਜ਼ਰੂਰੀ ਆ। ਪਰ ਜੀ। ਤੁਸੀਂ ਸਾਰੇ ਜਿੰਨੇ ਵੀ ਹੈਗੇ ਆ, ਦੇਖੋ ਕਿਸਾਨ ਮੋਰਚੇ ਵੇਲੇ ਕਈ ਵਾਰੀ ਨਾ ਜ਼ਰੂਰਤ ਨਹੀਂ ਹੁੰਦੀ ਸੀ ਉਦੋਂ। ਅਸੀਂ ਵੀ ਬਹੁਤ ਵਾਰੀ ਕਿਹਾ ਸੀਗਾ ਕਿਉਂਕਿ ਲੋਕੀ ਜਾ ਕੇ ਬਹੁਤ ਹੀ ਲੱਖਾਂ ਹੀ ਦੇਈ ਆਉਂਦੇ ਸੀਗੇ। ਤੇ ਉਸ ਦਾ ਅੱਜ ਤੱਕ ਜਿਹੜਾ ਆ ਉਹ ਤਲਵਾਰ ਲਟਕਦੀ ਆ ਕਈਆਂ ਤੇ। ਸਰਕਾਰ ਨੇ ਤਲਵਾਰ ਲਟਕਾਈ ਹੋਈ ਆ ਕਿ ਤੁਹਾਨੂੰ ਇੰਨਾ ਪੈਸਾ ਆ, ਕਿਉਂਕਿ ਸਰਕਾਰ ਨੂੰ ਤਾਂ ਪਤਾ ਹੀ ਸੀਗਾ ਕਿ ਇਹਨੂੰ ਕਿੱਥੇ ਕੀ ਆ। ਤੇ ਹੁਣ ਕਈ ਲੋਕ ਮੈਂ ਇੱਥੋਂ ਵੀ ਦੇਖਦੇ ਆ ਜੀ, ਦੇਖੋ ਲੋਟੂ ਟੋਲੇ ਉੱਠ ਪੈਣੇ ਆ, ਉਹਨਾਂ ਨੇ ਪੈਸੇ ਇਕੱਠੇ ਕਰ ਲੈਣੇ ਆ। ਤੇ ਉਦੋਂ ਕਿਹੜੀ ਜ਼ਰੂਰਤ ਸੀ, ਉਦੋਂ ਵੀ ਤਾਂ ਕਈ ਇਕੱਠੇ ਕਰਕੇ ਭੇਜੇ ਹੀ ਆ, ਜੀ। ਬਹੁਤ ਭੇਜੇ ਆ। ਪਰ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਦੇਖੋ, ਅਸੀਂ ਉਦੋਂ ਵੀ ਹੋਕਾ ਦਿੱਤਾ ਸੀਗਾ, ਬਹੁਤ ਲੋਕਾਂ ਨੇ ਇਸ ਤੇ ਅਸਰ ਕੀਤਾ। ਬਹੁਤ ਗਰੁੱਪਾਂ ਦੇ ਵਿੱਚ ਜਿਹੜੇ ਕੰਮਾਂ ਕਾਰਾਂ ਵਾਲੇ ਆ, ਆਪਣੇ ਇਲਾਕੇ ਦੇ ਆ, ਉਦੋਂ ਇਹਨੇ ਇਹੀ ਕੀਤਾ ਸੀ ਕਿ ਪਿੰਡਾਂ ਦੇ ਵਿੱਚ ਭੇਜੇ ਸੀ ਤਾਂ ਕਿ ਲੋਕ ਬਹੁਤ ਜਾਣ ਬਾਹਰ, ਦਿੱਲੀ ਜਾਣ। ਸੋ ਇਸੇ ਤਰ੍ਹਾਂ ਹੁਣ ਵੀ ਦੇਖੋ ਸਰਕਾਰਾਂ ਤੇ ਜਦੋਂ ਕਰਨਗੀਆਂ, ਵੈਸੇ ਸਰਕਾਰਾਂ ਦਾ ਹੀ ਕੰਮ ਹੁੰਦਾ ਆ। ਅਸੀਂ ਤਾਂ ਸਦਾ ਹੀ ਕਹਿੰਦੇ ਆ ਕਿ ਸਰਕਾਰਾਂ ਦਾ ਹੀ ਕੰਮ ਹੁੰਦਾ ਆ ਇਹ। ਜੀ। ਨਜਾਇਜ਼ ਹੈਲਪ ਕਰਨ ਦੀ ਵੀ ਲੋੜ ਨਹੀਂ, ਕਿਉਂਕਿ ਪੰਜਾਬੀ ਆ ਜਿਹੜੇ ਬਹੁਤ ਵਾਰੀ ਇਹ ਉਜੜੇ ਆ ਤੇ ਫਿਰ ਵਸ ਜਾਂਦੇ ਆ, ਜਿਹੜੇ ਹਿੰਮਤੀ ਆ। ਜੀ। ਤੇ ਜੇ ਲੈ ਕੇ ਖਾਣ ਦੀ ਆਦਤ ਪੈ ਜਾਏ ਨਾ, ਫਿਰ ਉਹ ਲੈ ਕੇ ਖਾਣ ਦੀ ਆਦਤ ਹੀ ਪੈ ਜਾਂਦੀ ਆ। ਹੁਣ ਕਈ ਜਿਹੜੇ ਇਲਾਕੇ ਆ ਨਾ, ਉਹ ਸੇਫ ਆ ਜੀ। ਬਹੁਤ ਸਾਰੇ ਇਲਾਕੇ ਸੇਫ ਆ, ਸਾਡਾ ਇਲਾਕਾ ਬਿਲਕੁਲ ਸੇਫ ਆ। ਹੂੰ। ਤੇ ਠੀਕ ਆ, ਪਾਣੀ ਆਇਆ ਲੰਘ ਗਿਆ, ਜੇ ਬਹੁਤਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਨਾ, ਉਹ ਜਿੱਥੇ ਠੀਕ ਆ ਉਸਨੂੰ ਠੀਕ ਹੀ ਕਹੋ। ਜੀ। ਉਹ ਕਈ ਵਾਰੀ ਐ ਹੁੰਦਾ ਕਿ ਜਿੱਥੇ ਕੁਝ ਵੀ ਨਹੀਂ ਹੁੰਦਾ, ਉਹ ਵੀ ਫਿਰ ਪਿੱਛੋਂ ਗੱਫਾ ਲੈ ਜਾਂਦੇ ਆ। ਜਿਨ੍ਹਾਂ ਦਾ ਹੋਇਆ ਨੁਕਸਾਨ, ਉਹਨਾਂ ਨੂੰ ਚਾਹੀਦਾ ਹੈਗਾ ਆ ਕਿ ਉਹਨਾਂ ਦਾ ਜ਼ਰੂਰ ਭਰਪਾਈ ਹੋਣੀ ਚਾਹੀਦੀ ਹੈ। ਤੇ ਜਿਸ ਤਰ੍ਹਾਂ ਕਿਹਾ ਹੀ ਹੈ ਕਿ ਤੁਸੀਂ ਹੁਣ ਸਾਰਾ ਪੰਜਾਬ ਤੇ ਬਾਹਰ ਹੀ ਆ ਕੇ ਬੈਠਾ ਹੈ ਨਾ, ਬਹੁਤਾ ਜੀ। ਬਾਹਰਲੀਆਂ ਕੰਟਰੀਆਂ ਦੇ ਵਿੱਚ ਬੈਠੇ ਹੋਏ ਆ। ਸੋ ਤੁਸੀਂ ਆਪੋ ਆਪਣੇ ਪਿੰਡਾਂ ਦੀ ਕਿਸ ਤਰ੍ਹਾਂ ਟੇਕ ਕੇਅਰ ਕਰਨੀ ਆ, ਜਿਹਨੂੰ ਰੋਟੀ ਪਾਣੀ ਤੋਂ ਨਾ ਕੋਈ ਬੇਰਵਾ ਸੌਵੇਂ। ਜੀ। ਨਹੀਂ ਸੌਣਾ ਚਾਹੀਦਾ ਕੋਈ। ਬਾਕੀ ਮਕਾਨ ਮਕੂਨ ਸਭ ਕੁਛ ਜਿਹੜਾ ਉਹ ਬਣਦਾ ਹੀ ਰਹਿੰਦਾ ਹੈ। ਜੀ। ਬਣਦਾ ਰਹਿੰਦਾ ਆ, ਉਜੜਦੇ ਰਹਿੰਦੇ ਆ, ਬਸਦੇ ਰਹਿੰਦੇ ਆ। ਜਿਹੜੇ ਹਿੰਮਤੀ ਲੋਕ ਆ ਉਹ ਬਸਦੇ ਰਹਿੰਦੇ ਆ। ਤੇ ਇੱਕ ਮੈਂ ਨਾ ਅੱਜ ਵੀਡੀਓ ਦੇਖਦੀ ਸੀਗੀ, ਜਿਹੜੇ ਪ੍ਰਵਾਸੀ ਸੀਗੇ ਆਏ ਹੋਏ, ਉਹ ਟ੍ਰੇਨਾਂ ਭਰ ਰਹੀਆਂ ਉਹਨਾਂ ਦੇ ਨਾਲ, ਭੱਜ ਰਹੇ ਆ। ਹੁਣ ਤੇ ਆਫਤ ਆਈ ਆ ਉੱਥੇ। ਹਾਂ, ਜਿਹੜੀ ਉਹ ਆਫਤ ਆ, ਜਿਸ ਵੀ ਧਰਤੀ ਤੇ, ਜੇ ਅਸੀਂ ਇਸ ਧਰਤੀ ਤੇ ਰਹਿੰਦੇ, ਇੱਥੇ ਆਫਤ ਆਈ ਆ ਤੇ ਸਾਨੂੰ ਵੀ ਟੇਕ ਕੇਅਰ ਕਰਨੀ ਚਾਹੀਦੀ ਆ ਤੇ ਉਹ ਆਫਤ ਦਾ ਮੁਕਾਬਲਾ ਅਸੀਂ ਕਰੀਏ। ਤੇ ਆਪਣਾ ਬੂਟਾ ਸਿੰਘ ਜੀ ਜੁੜੇ ਨੇ, ਬੂਟਾ ਸਿੰਘ ਜੀ ਨਾਲ ਗੱਲ ਕਰਦੇ ਆ ਜੀ। ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਪ੍ਰਵੀਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਇਹ ਆ ਜਿਹੜੀ ਗੱਲ ਚੱਲੀ ਜਾਂਦੀ ਸੀ ਨਾ ਵੀ ਵੇਖੋ, ਇਹ ਪਹਿਲੀਆਂ ਸਰਕਾਰਾਂ ਨੇ ਜੇ ਆਹ ਕੰਮ ਨਾ ਕੀਤੇ ਹੁੰਦੇ, ਪਹਿਲਾਂ ਇੰਤਜ਼ਾਮ ਕੀਤੇ ਹੁੰਦੇ, ਤਾਂ ਆਹ ਕੰਮ ਦਿਨ ਨਹੀਂ ਸੀ ਆਉਂਦੇ। ਤੇ ਉਹਨਾਂ ਨੇ ਪੂਰੇ ਸਟੈਂਡ ਲਏ ਹੁੰਦੇ, ਲੋਕਾਂ ਦੀਆਂ ਮਦਦ ਵੀ ਕੀਤੀ ਹੁੰਦੀ। ਤੇ ਹੁਣ ਵੀ ਨਾ, ਪਹਿਲਾਂ ਮੈਂ ਇਹੀ ਕਰ ਲਾ ਟਿੱਪਣੀ, ਫੇਰ ਬਾਅਦ ਚ ਤੁਹਾਨੂੰ ਰਾਹਤ ਵਾਲੀ ਗੱਲ ਵੀ ਦੱਸੂਗਾ। ਆ ਰਾਜਾ ਵੜਿੰਗ ਦੀ ਫੋਟੋ ਆ, ਉਹਦੇ ਚ ਇੱਕ ਜਣਾ ਮੈਨੂੰ ਨਾਲ ਜਿਹੜਾ ਜਾਂਦਾ ਤੁਰਿਆ ਜਾਂਦਾ ਨਾ, ਉਹ ਕਿਤੇ ਕਿਤੇ ਐਂ ਲੱਗਦਾ ਵੀ ਉਹਦੀ ਪੈਂਟ ਫੜ ਕੇ ਤਾਂ ਚੱਕੂਗਾ ਆਪ। ਤੇ ਉਹ ਐਂ ਲੱਗਦਾ ਜਿਵੇਂ ਥਾਲੀ ਦੇ ਵਿੱਚ ਪਾਣੀ ਦੇ ਵਿੱਚ ਖੜਾ ਮੜਾ ਜਾ, ਤੇ ਉਹਦਾ ਥੱਲੇ ਵਿਖਾਉਂਦੇ ਨੀ ਪੈਰ ਮੀਡੀਆ ਵਾਲੇ। ਤੇ ਕੀ ਇਹ ਜਿਹੇ ਨੇ ਕਰਨਾ ਜਿਹੜੇ ਇਹ ਜਿਹੇ ਕਰਦੇ ਫਿਰਦੇ ਹਨਾ, ਕੀ ਉਹ ਲੋਕਾਂ ਦੀ ਮਦਦ ਕਰਨਗੇ? ਚਲੋ ਠੀਕ ਆ, ਜਿਹੜਾ ਹੋ ਗਿਆ ਨੁਕਸਾਨ ਹੋ ਗਿਆ ਭਾਈ। ਪਿੰਡਾਂ ਦੇ ਵਿੱਚ ਮੈਂ 3-4 ਪਿੰਡੀ ਕਾਲ ਵੀ ਕੀਤੀ ਰਿਸ਼ਤੇਦਾਰੀਆਂ ਚ, ਤੇ ਆਮ ਲੋਕੀ ਨਾ ਉਹ ਆਂਦੇ ਵੀ ਭਾਈ ਜਿੱਥੇ ਪੱਠੇ ਤੂੜੀ ਸਾਰੇ ਨਾ ਦਾਣੇ, ਕੋਈ ਦਾਲ, ਜਿਵੇਂ ਆਪਣਾ ਸੁੱਕਾ ਰਾਸ਼ਨ ਇਕੱਠਾ ਕਰਦੇ ਫਿਰਦੇ ਤੇ ਲਿਜਾਂਦੇ ਵਿਚਾਰੇ, ਨਿਸ਼ਕਾਮ ਸੇਵਾ ਕਰਦੇ। ਸਰਕਾਰ ਵੀ ਲੱਗੀ ਆ ਤੇ ਇਹ ਮਨੁੱਖਤਾ ਦੀ ਭਲਾਈ ਦੇ ਵਾਸਤੇ ਹੀ ਆ ਵੀ ਅੱਜ ਉਹਨਾਂ ਤੇ ਆਫਤ ਆਈ ਆ ਤਾਂ ਚਲੋ ਪ੍ਰਮਾਤਮਾ
ਜੇ ਕਿਸੇ ਨੇ ਦੁੱਖ ਮੁਸੀਬਤ ਦੇ ਵਿੱਚ ਸ਼ਾਮਲ ਹੋ ਜਦੋਂ ਘਟ ਜਾਂਦਾ ਤੇ ਉਹ ਮਹਿਸੂਸ ਨਹੀਂ ਹੁੰਦਾ ਗਾ, ਤੇ ਪ੍ਰਮਾਤਮਾ ਵੀ ਮਿਹਰ ਕਰਦਾ ਉਹਨੂੰ, ਤੰਦਰੁਸਤੀਆਂ ਤੇ ਖੁਸ਼ੀਆਂ ਕਿਹੜੇ ਬਖਸ਼ਦਾ। ਤੇ ਜਿਹੜੇ ਕਰਦੇ ਸਿਆਸਤਾਂ ਤੇ ਜਿਹੜੇ ਉਹਨਾਂ ਤੇ ਹੱਸਦੇ ਆ, ਉਹ ਕੰਮ ਬਹੁਤ ਮਾੜਾ ਹੈ। ਉਹਨਾਂ ਨੇ ਵੇਖੋ ਕਿੱਡੇ ਕਿੱਡੇ ਮਹਿਲ ਕੋਠੀਆਂ ਕੀ ਕੁਛ ਬਣਾਏ ਤੇ ਫੇਰ ਨਹੀਂ ਬਣ ਸਕਦੇ। ਤੇ ਆ ਜਿਹੜੀ ਸੁਖਬੀਰ ਬਾਦਲ ਆ, ਉਹ ਤਾਂ ਉਹ ਵੀ, ਤੇ ਬਾਕੀ ਜਿਹੜੀ ਆ ਪ੍ਰਨੀਤ ਕੌਰ ਕੇ ਆ, ਉਹ ਕੁੜੀ ਆ ਜਿਹੜੀ ਕਹੀ ਜਾਂਦੀ ਆ, ਉਹਨੂੰ ਪੁੱਛਣਾ ਵੀ ਤੇਰਾ ਮਹੱਲ ਵੀ ਸਰਕਾਰੀ ਆ ਤਾਂ ਉਹਦਾ ਪੈਂਦਾ ਵੀ ਨਹੀਂ, ਤੇ ਗਰੀਬਾਂ ਦੀਆਂ ਕੁੱਲੀਆਂ ਲੈਣੀਆਂ, ਤੇ ਜੇ ਤੇਰੇ ਸਿਸਮਾਂ ਵਾਲੀਆਂ ਬੈਂਕਾਂ ਚੋਂ ਜੇ ਕੋਈ 200 ਕਰੋੜ ਘਟ ਜੂਗਾ ਤਾਂ ਵੰਡਦੇ ਸ਼ਹਿਰ ਨੂੰ, ਨਾਲੇ ਤੈਨੂੰ ਮੁੜ ਕੇ ਵੋਟਾਂ ਪਾਉਣਗੇ। ਹੈਂ ਜੀ, ਜੇ ਜਾਂ ਦੱਸਦੇ ਵੀ ਉਹਨੇ ਭਾਈ ਮੈਂ ਤਾਂ ਉਹ ਨਾਲ ਲੈ ਕੇ ਲੈ ਜਾਣੇ ਆ, ਤੇ ਉੱਥੇ ਧਰਮਰਾਜ ਨੂੰ ਜਾ ਕੇ ਕਹਿ ਦੇਣਾ ਵੀ ਆਹ ਚੱਕ ਵੱਡੀ ਪੈਸੇ ਤੇ ਮੈਨੂੰ ਸੁਰਗਾਂ 'ਚ ਘੱਲ ਦੇ, ਜੇ ਸੁਰਗਾਂ 'ਚ ਘੱਲਣਾ ਨਰਕਾਂ 'ਚ ਤਾਂ ਪਹਿਲਾਂ ਹੀ ਇਹਦੇ ਉੱਤੇ ਹੀ ਜਾਣਾ। ਤੇ ਕੋਈ ਨਹੀਂ ਲੈ ਗਿਆ ਵੰਡ ਲੈਣ, ਸ਼ਾਬਾਸ਼ ਲੈ ਲੈਣ, ਨਾਲੇ ਲੋਕੀ ਅਗਲੇ ਆਖਣਗੇ ਧੰਨਾ ਬਈ ਸ਼ਾਬਾਸ਼ ਭਾਈ, ਚਲੋ ਕੋਈ ਅਮੀਰ ਆ, ਚੱਲ ਪਿਓ ਨੂੰ ਨਹੀਂ ਆਈ, ਮਾਂ ਨੂੰ ਨਹੀਂ ਆਈ, ਧੀ ਨੂੰ ਤਾਂ ਅਕਲ ਆ ਗਈ ਆ ਵੀ ਲੋਕਾਂ ਦੇ ਦੁੱਖਾਂ ਸੁੱਖਾਂ ਦੇ ਵਿੱਚ ਖੜੀਏ। ਜੀ ਜੀ, ਇਹ ਸਿਆਸਤਾਂ ਕਰਨੀਆਂ, ਇਹ ਵੀ ਤਾਨੇ ਮੇਨੇ ਦੇਣੇ, ਇਹ ਛੱਡਣ, ਇਹ ਜ਼ਮੀਨੀ ਤੇ ਹਕੀਕਤ ਤੇ ਆ ਕੇ ਗੱਲ ਕਰਨ, ਤੇ ਹਕੀਕਤ ਤੇ ਆ ਕੇ ਸੇਵਾ ਕਰਨ, ਤੇ ਫੇਰ ਹੀ ਲੋਕੀ ਪ੍ਰਵਾਨ ਕਰਨਗੇ, ਤੇ ਫੇਰ ਹੀ ਪ੍ਰਮਾਤਮਾ ਪ੍ਰਵਾਨ ਕਰੂਗਾ। ਜੀ ਜੀ, ਠੀਕ ਹੈ ਜੀ। ਕੋਕੇ ਦਾਵਿਆਂ ਨਾਲ ਕੁਛ ਨਹੀਂ ਮੰਨਦਾ, ਸਿਆਣੇ ਆਨੇ ਸੁੱਕੀ ਬੜੇ ਨਹੀਂ ਪਕਾਏ ਜਾਂਦੇ ਜੀ। ਸਹੀ। ਤੇ ਲੋਕੀ ਆਪਦੇ ਆਪ ਨਾ ਬਹੁਤ ਲੱਗੇ ਆ ਵਿਚਾਰੇ, ਪੱਠੇ ਵੀ ਲਿਜਾਂਦੇ ਆ, ਸਾਰਾ ਤੂੜੀਆਂ ਵੀ ਲਿਜਾਂਦੇ ਆ, ਸੁੱਕਾ ਰਾਸ਼ਨ ਵੀ, ਬਹੁਤ ਵਿਚਾਰੇ ਲੱਗੇ ਆ। ਬਹੁਤ ਸ਼ਾਬਾਸ਼, ਜਿਉਂਦੇ ਰਹਿਣ, ਮਹਾਰਾਜ ਉਹਨਾਂ ਨੂੰ ਵੱਡੀਆਂ ਸਾਰੀਆਂ ਉਮਰਾਂ ਤੇ ਤੰਦਰੁਸਤੀਆਂ ਬਖਸ਼ਣ। ਤੇ ਜਿਹੜਾ ਕਰਨਾ ਦਾਨ ਕਿਸੇ ਨੇ, ਇੱਥੇ ਵੀ ਇਮੋਸ਼ਨਲ ਹੋ ਕੇ ਨਾ ਕਿਸੇ ਨੂੰ ਦੇਣ, ਤੇ ਆਪਦੇ ਪਿੰਡਾਂ ਦੇ ਵਿੱਚ ਤੇ ਆਪਦੇ ਰਿਸ਼ਤੇਦਾਰਾਂ ਨੂੰ ਘੱਲ ਕੇ ਆ ਭਾਈ ਉੱਥੇ ਚੱਲ, ਤੇ ਮੈਨੂੰ ਫੋਟੋ ਵੀ ਵਿਖਾਈ ਕੋਲੇ ਜਾ ਕੇ, ਤੇ ਬੰਦੇ ਦਾ ਗੱਲ ਵੀ ਕਰਾਈ, ਫੇਰ ਤਾਂ ਪਤਾ ਲੱਗੇ। ਤੇ ਜੇ ਇੱਥੋਂ ਅੱਗੇ ਠੱਗਾਂ ਨੂੰ ਦੇ ਤੇ ਉਹਨਾਂ ਨੇ ਤਾਂ ਜੀ ਬਸ 50 ਢੱਲਣੇ ਆ ਤੇ 200 ਰੱਖਣਾ। ਤੇ ਕਰੋ ਜਿੰਨੀ ਜੋਗੇ ਹੈਗੇ ਕਰੋ ਸਾਰੇ ਹੀ ਹੈਲਪ, ਤੇ ਪਰ ਆਪਦਾ ਸੋਚ ਸਮਝ ਕੇ। ਮਹਾਰਾਜ ਨੇ ਕਿਹਾ ਦਾਨ ਵੀ ਅਕਲ ਦੇ ਨਾਲ ਦਿੱਤਾ ਜਾਂਦਾ ਹੈ। ਜੀ ਜੀ, ਹਾਂਜੀ, ਇੰਨਾ ਹੀ ਸੀਗਾ। ਤੇ ਬਾਕੀ ਸਰੋਤੇ ਮੇਰੇ ਨਾਲ ਸਾਰੇ ਸਿਆਣੇ ਆ, ਸਾਡੀ ਤਾਂ ਹੱਥ ਜੋੜ ਕੇ ਬੇਨਤੀ ਵੀ ਉਹਨਾਂ ਦੀ ਮਦਦ ਕਰੋ, ਪਰ ਕਰੋ ਆਪਦੇ। ਠੀਕ ਹੈ ਜੀ, ਠੀਕ ਹੈ। ਹਾਂਜੀ, ਥੈਂਕ ਯੂ ਜੀ, ਜਿਉਂਦੇ ਰਹੋ ਜੀ। ਬੂਟਾ ਸਿੰਘ ਥੈਂਕ ਯੂ ਜੀ, ਥੈਂਕ ਯੂ। ਦੇਖੋ ਬਿਲਕੁਲ ਉਹ ਨਿਸ਼ਕਾਮ ਸੇਵਾ ਕਰਦੇ ਆ, ਉਹਨਾਂ ਨੂੰ ਕੋਈ ਮਤਲਬ ਨਹੀਂ, ਕੋਈ ਉਹਨਾਂ ਨੂੰ ਕੁਛ ਫੜਾਉਂਦਾ ਜਾਂ ਨਹੀਂ ਫੜਾਉਂਦਾ। ਲੋਕੀ ਆਪਣੇ ਤੌਰ ਦੇ ਉੱਤੇ ਹੀ ਸਾਰਾ ਕੁਛ ਜਿਹੜਾ ਉਹ ਇਕੱਠਾ ਕਰ ਰਹੇ ਆ ਜੀ, ਆਪਣੇ ਤੌਰ ਤੇ ਸਭ ਕੁਝ ਹੋ ਰਿਹਾ ਆ। ਸੋ ਹੋਣਾ ਵੀ ਚਾਹੀਦਾ ਲੋਕਾਂ ਦੇ ਵਿੱਚ ਭਾਵਨਾ ਆ ਜੀ, ਕਿ ਕੋਈ ਭੁੱਖਾ ਨਾ ਸੌਵੇ, ਕੋਈ ਕਿਸੇ ਚੀਜ਼ ਤੋਂ ਬਿਰਬਾ ਨਾ ਰਹਿ ਜਾਏ। ਪਰ ਕੁਦਰਤੀ ਆਫਤਾਂ ਆ, ਵੈਸੇ ਇੱਥੇ ਕੁਦਰਤੀ ਆਫਤਾਂ ਨਾਲ ਟੱਕਰਨੇ ਦੇ ਲਈ ਏਜੰਸੀਆਂ ਹੁੰਦੀਆਂ। ਉੱਥੇ ਮੈਨੂੰ ਨਹੀਂ ਪਤਾ ਕਿ ਭਾਰਤ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਏਜੰਸੀ ਹੈਗੀ ਆ ਜਾਂ ਨਹੀਂ ਹੈਗੀ ਜੀ, ਵੱਡੇ ਲੈਵਲ ਤੇ, ਖੇਤਰ ਵੱਲੋਂ ਸੈਂਟਰਲ ਲੈਵਲ ਤੇ ਹੁੰਦੀ ਆ ਉਹ। ਇੱਥੇ ਜਿੱਦਾਂ FEMA ਹੈਗੀ ਆ, ਹੜ੍ਹ ਹੁੜ ਆ ਜਾਣ ਤੇ ਉਹ ਤੁਰੰਤ ਪਹੁੰਚਦੇ ਆ ਹੈਲਪ ਕਰਨੇ ਦੇ ਲਈ। ਹੈਗੀ ਆ। ਉੱਥੇ ਨਹੀਂ ਪਤਾ ਕੀ ਆ, ਹੈਗੀ ਉੱਥੇ NDRF ਹੈਗੀ ਆ ਜੀ। ਹਾਂ, ਉਹ ਪਹੁੰਚੇ ਕਿ ਜਾਂ ਨਹੀਂ ਪਹੁੰਚੇ ਇਹ ਨਹੀਂ ਪਤਾ। ਜੀ ਜੀ ਜੀ, ਪਹੁੰਚ ਗਈਆਂ, ਉਹਨਾਂ ਦੀਆਂ ਕਈ ਟੀਮਾਂ ਪਹੁੰਚ ਗਈਆਂ ਜੀ। ਜੀ ਜੀ ਜੀ, ਸਭ ਪਹੁੰਚਣਾ ਚਾਹੀਦਾ। ਹਾਂ ਬਿਲਕੁਲ ਜੀ। ਹੁਣ ਕੱਲ ਦੇ ਤੁਸੀਂ ਪ੍ਰੋਗਰਾਮ ਦੇ ਵਿੱਚ ਕੇਂਦਰ ਸਰਕਾਰ ਨੂੰ ਕਾਫੀ ਝਾੜ ਝੰਬ ਤੁਸੀਂ ਕੀਤੀ ਸੀ, ਤੇ ਮੈਨੂੰ ਲੱਗਦਾ ਉਸੇ ਤੋਂ ਡਰ ਕੇ ਹੁਣ ਕੇਂਦਰ ਸਰਕਾਰ ਨੇ ਦਿੱਤਾ ਛੋਟਾ ਜਿਹਾ ਬਜਟ ਪੰਜਾਬ ਸੁਣ ਲਿਆ ਨੂੰ। ਮੈਨੇ। ਹਾਂਜੀ ਜੀ, ਸੁਣ ਲਿਆ ਤੁਹਾਨੂੰ। ਤੇ ਉਹ ਥੋੜਾ ਜਿਹਾ ਬਜਟ 216 ਕਰੋੜ ਰੁਪਈਆ ਜਿਹੜਾ ਕੇਂਦਰ ਨੇ ਉਹ ਜਾਰੀ ਕੀਤਾ, ਜਿਹੜਾ ਕਿ ਬਹੁਤ ਘੱਟ ਆ, ਆਪਾਂ ਕਹਿ ਸਕਦੇ ਹਾਂ। ਕੋਈ ਇੰਨੇ ਪੈਸੇ ਨਾਲ ਕੁਛ ਵੀ ਨਹੀਂ ਬਣਦਾ। ਇੰਨੇ ਨੁਕਸਾਨ ਜਿਹੜਾ ਪੰਜਾਬ ਦਾ ਅਰਬਾਂ ਦਾ ਹੋ ਗਿਆ, ਸੜਕਾਂ ਦਾ ਨੁਕਸਾਨ, ਸਕੂਲਾਂ ਦਾ, ਹਸਪਤਾਲਾਂ ਦਾ, ਲੋਕਾਂ ਦੇ ਘਰਾਂ ਦਾ, ਪਸ਼ੂ ਡੰਗਰ ਦਾ, ਫਸਲਾਂ ਦਾ, ਬਹੁਤ ਵੱਡੀ ਪੱਧਰ ਤੇ ਪੰਜਾਬ ਦੇ ਉੱਤੇ ਵਿਪਤਾ ਇਹ ਪਈ ਹੈ। ਤੇ ਪਰ ਕੇਂਦਰ ਨੇ ਹੁਣ ਪੰਜਾਬ ਨੂੰ 216 ਕਰੋੜ ਰੁਪਈਆ 216 ਕਰੋੜ ਤੇ 80 ਲੱਖ ਰੁਪਈਆ ਜਾਰੀ ਕੀਤਾ, ਜਿਹੜਾ ਕਿ ਬੜੀ ਇਸ ਨੁਕਸਾਨ ਦੇ ਸਾਹਮਣੇ ਬੜੀ ਨਿਗੂਣੀ ਰਕਮ ਹੈ। ਸਰਕਾਰ ਨੂੰ ਹੋਰ ਵੀ ਜਿਹੜੀ ਕੇਂਦਰ ਨੂੰ ਇਸ ਬਾਬਤ ਪੰਜਾਬ ਦੇ ਨਾਲ ਹੋਰ ਦਰਿਆਦਿਲੀ ਦਿਖਾਉਣੀ ਚਾਹੀਦੀ ਹੈ, ਕਿਉਂਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੇ ਪੰਜਾਬ ਦੇ ਵਿੱਚ ਫਸਲਾਂ ਦਾ ਜਿਹੜਾ ਝੋਨਾ ਜਿਹੜਾ ਉਹ ਲੇਟ ਲੱਗਦਾ ਜਾਂ ਤਾਂ ਘੱਟ ਝਾੜ ਰਹਿੰਦਾ, ਤੇ ਇਹਦਾ ਮਤਲਬ ਇਹ ਹੈ ਕਿ ਕੇਂਦਰੀ ਪੂਲ ਦੇ ਵਿੱਚ ਹੁਣ ਉਹਨਾਂ ਅਨਾਜ ਨਹੀਂ ਜਾਣਾ ਜਿੰਨਾ ਕੇਂਦਰ ਨੂੰ ਅਸੀਂ ਅੱਗੇ ਵੇਚ ਦਿੰਦੇ ਸੀਗੇ। ਸੋ ਉਹ ਵੀ ਉਸ ਸਮੱਸਿਆ ਦੇ ਨਾਲ ਵੀ ਸਿੱਝਣ ਦੇ ਲਈ ਕੇਂਦਰ ਨੂੰ ਹੁਣ ਥੋੜ੍ਹਾ ਬਹੁਤ ਕਰਨਾ ਪੈਣਾ। ਪਰ ਅਸਲ ਦੇ ਵਿੱਚ ਸਾਡਾ ਜਿਹੜਾ ਬੇਸਿਕ ਸਵਾਲ ਹੈ, ਜਿਹੜਾ ਬੁਨਿਆਦੀ ਇੱਕ ਸਵਾਲ ਸਾਰਿਆਂ ਦੇ ਮਨਾਂ ਦੇ ਵਿੱਚ, ਸਾਰੇ ਦੀ ਜ਼ੁਬਾਨ ਦੇ ਉੱਤੇ ਹੋਣਾ ਚਾਹੀਦਾ, ਉਹ ਇਹੀ ਹੈ ਕਿ ਕਿੰਨਾ ਕੁ ਚਿਰ ਅਸੀਂ ਜਿਹੜਾ ਸਾਡਾ ਪੰਜਾਬ ਹੈ ਉਹ ਜਦੋਂ BBMB ਦੇ ਅਧਿਕਾਰੀਆਂ ਦੀ ਮਰਜ਼ੀ ਤੇ ਮੁਨੱਸਰ ਰਹੂਗਾ।
ਕਿਉਂਕਿ ਇੱਕ ਕੱਲ ਮੈਂ ਇੱਕ ਖਬਰ ਦੇ ਵਿੱਚ ਹਵਾਲਾ ਦੇਖਿਆ ਬਲਵਿੰਦਰ ਕੌਰ ਜੀ, ਉਹਦੇ ਵਿੱਚ ਉਹ ਇਹ ਗੱਲ ਕਹੀ ਗਈ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਜਿਹੜਾ ਬੋਰਡ ਹੈ, ਜੀ। ਉਹਨਾਂ ਨੇ ਪਾਣੀ ਛੱਡਣਾ ਸੀਗਾ ਹੋਰ ਪੰਜਾਬ ਦੇ ਵਿੱਚ, ਤੇ ਹੂੰ। ਪਰ 16,000 ਕਿਊਸਿਕ ਪਾਣੀ ਵਾਧੂ ਹੋਰ ਛੱਡਣ ਦਾ ਫੈਸਲਾ ਕੀਤਾ ਸੀਗਾ। ਤੇ ਇਹ ਜੇ ਪਾਣੀ ਛੱਡਿਆ ਜਾਂਦਾ ਤਾਂ ਫਿਰੋਜ਼ਪੁਰ, ਰੋਪੜ ਤੇ ਲੁਧਿਆਣਾ, ਇਹਨਾਂ ਦਾ ਹਾਲਾਤ ਹੋਰ ਵੀ ਬਦਤਰ ਹੋ ਜਾਣੇ ਸੀਗੇ ਇਹਨਾਂ ਜ਼ਿਲ੍ਹਿਆਂ ਦੇ, ਕਿਉਂਕਿ ਬਿਆਸ ਦੇ ਵਿੱਚ ਪਾਣੀ ਆਉਣਾ ਸੀ, ਬਿਆਸ ਤੋਂ ਬਾਅਦ ਸਤਲੁਜ ਦੇ ਵਿੱਚ ਵਧਣਾ ਸੀ, ਤੇ ਸਤਲੁਜ ਇਹਨਾਂ ਜ਼ਿਲ੍ਹਿਆਂ ਨੂੰ ਟੱਚ ਕਰਦਾ, ਬਹੁਤ ਵੱਡੀ ਆਬਾਦੀ ਨੂੰ ਟੱਚ ਕਰਦਾ। ਤਾਂ ਫਿਰ ਇਹ ਫੈਸਲਾ ਜਿਹੜਾ ਬੀਬੀਐਮਬੀ ਨੇ ਵਾਪਸ ਲੈ ਲਿਆ, ਪਰ ਪੰਜਾਬ ਤੇ ਹਰਿਆਣਾ ਸਰਕਾਰ ਨਾਲ ਸਲਾਹ ਨਹੀਂ ਕੀਤੀ। ਹਾਂ, ਪੰਜਾਬ ਸਰਕਾਰ ਨੇ ਤੇ ਹਰਿਆਣਾ ਸਰਕਾਰ ਨੇ ਇਤਰਾਜ਼ ਜ਼ਰੂਰ ਜਤਾਇਆ ਸੀਗਾ ਕਿ ਤੁਸੀਂ ਇਹ ਕੰਮ ਨਾ ਕਰੋ, ਅੱਗੇ ਆਬਾਦੀ ਦਾ, ਸਾਡੀ ਦਾ ਬਹੁਤ ਵੱਡੀ ਆਬਾਦੀ ਦਾ ਬੁਰਾ ਹਾਲ ਹੈ। ਜਿਹੜੇ ਸਾਡੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੈ ਕ੍ਰਿਸ਼ਨ ਕੁਮਾਰ, ਉਹਨਾਂ ਨੇ ਬੀਬੀਐਮਬੀ ਦੀ ਮੀਟਿੰਗ ਦੇ ਵਿੱਚ ਤੱਥ ਪੇਸ਼ ਕਰਕੇ ਪਾਣੀ ਛੱਡਣ ਦਾ ਜਿਹੜਾ ਫੈਸਲਾ ਸੀ ਉਹਨੂੰ ਕਿਹਾ ਕਿ ਤੁਸੀਂ ਵਾਪਸ ਲਓ, ਦਬਾਅ ਪਾਇਆ ਕਿ ਜੇ ਤੁਸੀਂ ਪਾਣੀ ਛੱਡਿਆ ਤਾਂ ਇਹਦੀ ਸੂਬੇ ਨੂੰ ਬਹੁਤ ਵੱਡੀ ਸੱਟ ਝੱਲਣੀ ਪਊਗੀ। ਇਸੇ ਤਰ੍ਹਾਂ ਹਰਿਆਣਾ ਸਰਕਾਰ ਨੇ ਵੀ ਬੀਬੀਐਮਬੀ ਦੇ ਇਸ ਫੈਸਲੇ ਤੇ ਸਖਤ ਵਿਰੋਧ ਜਤਾਇਆ, ਪਰ ਹੁਣ ਚੱਕਰ ਇਹ ਹੈ ਕਿ ਕੱਚੇ ਪ੍ਰਬੰਧ ਤੇ ਕੱਚੇ ਫੈਸਲੇ ਆ। ਬੀਬੀਐਮਬੀ ਦਾ ਇਸ ਵੇਲੇ ਕੋਈ ਪੱਕਾ ਚੇਅਰਮੈਨ ਹੀ ਹੈ ਨਹੀਂਗਾ, ਤੇ ਨਾ ਹੀ ਸਿੰਜਾਈ ਤੇ ਪਾਵਰ ਦੇ ਪੱਕੇ ਮੈਂਬਰ ਲਾਏ ਗਏ ਆ। ਦੋਵੇਂ ਜਿਹੜੇ ਚਾਰਜ ਆ ਵਾਧੂ ਦਿੱਤੇ ਹੋਏ ਆ ਕਿਸੇ ਦੂਜੇ ਅਧਿਕਾਰੀਆਂ ਨੂੰ, ਤੇ ਪੰਜਾਬ ਦੇ ਵਿੱਚ ਬੀਬੀਐਮਬੀ ਦੀ ਤਾਂ ਸਥਾਈ ਪ੍ਰਤੀਨਿਧੀ ਖਤਮ ਹੋ ਚੁੱਕੀ ਹੈ। ਸੋ ਮੀਟਿੰਗਾਂ ਦੇ ਵਿੱਚ ਜਦੋਂ ਮੀਟਿੰਗਾਂ ਹੁੰਦੀਆਂ ਕਿ ਕਿੰਨਾ ਪਾਣੀ ਛੱਡਣਾ, ਕਦੋਂ ਛੱਡਣਾ, ਕਿੰਨੇ ਟਾਈਮ ਲਈ ਛੱਡਣਾ, ਤਾਂ ਉਹਦੇ 'ਚ ਪੰਜਾਬ ਦਾ ਤਾਂ ਕੋਈ ਉੱਥੇ ਵਾਲੀ ਵਾਰਸੀ ਹੈ ਨਹੀਂਗਾ, ਪੰਜਾਬ ਦਾ ਤਾਂ ਉੱਥੇ ਪੱਖ ਹੀ ਨਹੀਂ ਰੱਖਿਆ ਜਾਂਦਾ। ਉਹ ਆਪ ਆਪਣੇ ਪੱਧਰ ਤੇ ਫੈਸਲਾ ਲੈ ਲੈਂਦੇ ਆ ਤੇ ਆਪਣੇ ਪੱਧਰ ਤੇ ਮੁੜ ਕੇ ਉਹਨੂੰ ਕੈਂਸਲ ਵੀ ਕਰ ਦਿੰਦੇ, ਜਿਵੇਂ ਹੁਣ ਪੰਜਾਬ ਸਰਕਾਰ ਨੇ ਉਹਨਾਂ ਤੇ ਦਬਾਅ ਪਾਇਆ। 12 ਜੁਲਾਈ ਦੀ ਗੱਲ ਹੈ ਜਦੋਂ ਭਾਖੜਾ ਦੇ ਵਿੱਚ ਪਾਣੀ ਦਾ ਪੱਧਰ 1629 ਫੁੱਟ ਸੀਗਾ। ਪੰਜਾਬ ਸਰਕਾਰ ਨੇ ਇਹ ਪੱਖ ਪੇਸ਼ ਕੀਤਾ ਸੀਗਾ ਕਿ ਜੇਕਰ ਪ੍ਰੋਟੋਕੋਲ ਤੇ ਵੀ ਨਿਗਾਹ ਮਾਰ ਗਏ, ਜਿਹੜਾ ਤੁਸੀਂ ਹਰ ਗੱਲ ਦੇ ਵਿੱਚ ਝਾੜ ਦਿੰਦੇ ਆ ਪੰਜਾਬ ਉੱਤੇ, ਤਾਂ 31 ਜੁਲਾਈ ਤੱਕ 1650 ਫੁੱਟ ਪਾਣੀ ਜਿਹੜਾ ਉਹ ਰੱਖਿਆ ਜਾ ਸਕਦਾ ਸੀਗਾ। ਇਹ ਵੀ ਤਰਕ ਦਿੱਤਾ ਕਿ 1988 ਦੇ ਵਿੱਚ ਇਹ ਪੱਧਰ 1687 ਫੁੱਟ ਤੇ ਚਲਾ ਗਿਆ ਸੀ, ਤੇ 2013 ਦੇ ਵਿੱਚ ਅੱਜ ਦੇ ਦਿਨ ਪੱਧਰ ਜਿਹੜਾ ਉਹ 1631 ਫੁੱਟ ਸੀਗਾ। ਇਸ ਲਈ ਪਾਣੀ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਹੇਠ ਹੈ। 30 ਜੂਨ ਨੂੰ ਭਾਖੜਾ ਦੇ ਵਿੱਚ ਜਦੋਂ ਪਾਣੀ ਦਾ ਪੱਧਰ 1595 ਫੁੱਟ ਸੀਗਾ, ਤੇ ਮੀਟਿੰਗ ਦੇ ਵਿੱਚ ਇਹ ਵੀ ਇਤਰਾਜ਼ ਉੱਠੇ, ਜਿਹੜਾ ਮੈਂ ਕੱਲ ਆਪਾਂ ਗੱਲ ਕੀਤੀ ਸੀਗੀ ਕਿ ਮੀਂਹ ਤੋਂ ਪਹਿਲਾਂ ਪਾਣੀ ਰਿਲੀਜ਼ ਕਰ ਦਿੱਤਾ ਜਾਂਦਾ ਥੋੜਾ ਥੋੜਾ ਕਰਕੇ, ਜਿੰਨਾ ਜਿੰਨਾ ਸਤਲੁਜ ਦੀ ਕਪੈਸਿਟੀ ਹੈ, ਜਿੰਨਾ ਜਿੰਨਾ ਬਿਆਸ ਦੀ ਕਪੈਸਿਟੀ ਹੈ, ਓਨਾ ਪਾਣੀ ਛੱਡਿਆ ਜਾ ਸਕਦਾ ਸੀ। ਇਹਦਾ ਹੀ ਅਸੀਂ ਨਹੀਂ ਗੱਲ ਕਹਿੰਦੇ, ਅੰਕੜੇ ਦੱਸਦੇ ਆ ਕਿ ਜੇ 12 ਜੁਲਾਈ ਵਾਲੇ ਦਿਨ 2008 ਦੇ ਵਿੱਚ ਡੈਮ ਦਾ ਪੱਧਰ 1621 ਫੁੱਟ ਸੀਗਾ, ਤੇ 2019 ਦੇ ਵਿੱਚ 1616 ਫੁੱਟ ਸੀਗਾ, ਜਦ ਕਿ ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ 12 ਜੁਲਾਈ ਨੂੰ, ਤੇ ਇਹ ਮਹਿਜ਼ 1629 ਫੁੱਟ ਸੀਗਾ। ਸੋ ਹੁਣ ਕਹਿੰਦੇ ਕਿ ਕੱਚੇ ਪ੍ਰਬੰਧਾਂ ਨੂੰ ਤੁਸੀਂ ਰੋਕੋ, ਜਿਹੜੇ ਤੁਹਾਡੇ ਕੱਚੇ ਫੈਸਲੇ ਆ ਉਹਨਾਂ ਨੂੰ ਵਾਪਸ ਲਓ। ਹਰਿਆਣੇ ਨੇ ਵੀ ਇਹਦੇ ਵਿੱਚ ਆਪਦਾ ਜਿਹੜਾ ਰੁਖ ਅਖਤਿਆਰ ਕੀਤਾ, ਉਹਨਾਂ ਨੇ ਵੀ ਕਰੜਾ ਰੁਖ ਦਿੱਤਾ, ਤੇ ਹੁਣ ਜਿਹੜਾ ਚੇਅਰਮੈਨ ਆ ਉਹਨੇ ਇਹ ਗੱਲ ਕਹੀ ਹੈ ਕਿ ਅਸੀਂ ਜਦੋਂ ਵੀ ਪਾਣੀ ਛੱਡਾਂਗੇ ਤਾਂ ਉਹਦੇ ਲਈ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਕੇ ਫੇਰ ਛੱਡਾਂਗੇ। ਭਾਖੜਾ ਦੇ ਵਿੱਚ ਭਾਖੜਾ ਡੈਮ ਦੇ ਵਿੱਚ 22 ਫੁੱਟ, ਤੇ ਪੌਂਗ ਡੈਮ ਦੇ ਵਿੱਚ 25 ਫੁੱਟ ਪਾਣੀ ਦਾ ਪੱਧਰ ਵਧਿਆ, ਕਿਉਂਕਿ ਪਹਾੜਾਂ ਦੇ ਵਿੱਚ ਮੀਂਹ ਪੈ ਰਿਹਾ। ਪਰ ਇਸ ਵੇਲੇ ਭਾਖੜਾ ਦੇ ਵਿੱਚ 40% ਤੇ ਪੌਂਗ ਡੈਮ ਦੇ ਵਿੱਚ 31% ਦੀ ਸਮਰੱਥਾ ਹੋਰ ਮੌਜੂਦ ਹੈ। ਜੇਕਰ ਇਹ ਸਮਰੱਥਾ ਬਾਵਜੂਦ ਹੋਣ ਦੇ ਬਾਵਜੂਦ ਵੀ ਇਹ ਕਹਿੰਦੇ ਕਿ ਅਸੀਂ ਪਾਣੀ ਛੱਡਣਾ, ਤਾਂ ਇਹਨੂੰ ਫਿਰ ਸਹਿਜੇ ਸਮਝਿਆ ਜਾ ਸਕਦਾ ਕਿ ਇਹਨਾਂ ਦੀ ਪੰਜਾਬ ਪ੍ਰਤੀ ਸੋਚ ਕੀ ਹੈ, ਜਾਂ ਪੰਜਾਬ ਨੂੰ ਕਿਵੇਂ ਲੈ ਕੇ ਚੱਲਦੇ ਆ। ਜੀ ਬਿਲਕੁਲ, ਪਹਿਲੀਆਂ ਦੇ ਵਿੱਚ ਵੀ ਲੋਕ ਇਹੀ ਬਲੇਮ ਕਰਦੇ ਆ ਕਿ ਜਾਣ-ਬੁੱਝ ਕੇ ਪਿੱਛੇ ਪਾਣੀ ਛੱਡਦੇ ਰਹੇ ਆ ਜੀ ਪੰਜਾਬ ਦੇ ਵਿੱਚ। ਪਰ ਸਵਾਲ ਉੱਥੇ ਹੀ ਪੈਦਾ ਹੁੰਦਾ ਜੇ ਤੁਹਾਡੇ ਕੋਲ ਪਾਣੀ ਜ਼ਿਆਦਾ ਆ ਜਾਂਦਾ ਆ, ਹੂੰ ਤੇ ਫਿਰ ਹੋਰ ਡੈਮ ਕਿਉਂ ਨਹੀਂ ਬਣਾਈ ਜਾ ਸਕਦੀ? ਜੀ ਕਦੀ ਕਿਸੇ ਨੇ, ਮੈਂ ਤੇ ਨਹੀਂ ਗੱਲ ਸੁਣੀ ਕਦੀ ਵੀ ਪੰਜਾਬ ਵੱਲੋਂ, ਜਿਹੜੀ ਮਰਜ਼ੀ ਸਰਕਾਰ ਹੋਵੇ, ਜੀ ਕਿ ਜੀ ਆਪਾਂ ਕੋਈ ਡੈਮ ਬਣਾ ਲਈਏ ਹੂੰ ਤੇ ਪਾਣੀ ਜੇ ਉਹਨੇ ਫਿਰ ਛੱਡਣਾ, ਫਿਰ ਛੱਡਣਾ ਨਹੀਂਗਾ। ਜੀ ਜਦੋਂ ਇੱਧਰ ਕੋਈ ਹੋਰ ਡੈਮ ਬਣਾਉਣ ਦੀ ਗੱਲ ਹੋਈ ਜਿੱਥੇ ਆਪਾਂ ਪਾਣੀ ਸਾਂਭ ਸਕੀਏ, ਹਾਂਜੀ ਹਾਂਜੀ ਫਿਰ ਨਹੀਂ ਗੱਲ ਹੋਣੀ। ਜਦ ਦੁਨੀਆ ਪਾਣੀ ਸਾਂਭਣ ਦੁਆਲੇ ਹੋਈ ਆ, ਪੂਰੀ ਦੁਨੀਆ, ਤੇ ਫਿਰ ਉੱਥੇ ਕਿਉਂ ਨਹੀਂ ਇਹ ਲੋਕਾਂ ਦੀ ਸੋਚ, ਜਿਸ ਤਰ੍ਹਾਂ ਅਸੀਂ ਸਾਰੇ ਲੋਕ ਉੱਥੋਂ ਬਾਹਰ ਨਿਕਲ ਗਏ ਆ, ਬੜੀਆਂ ਵਿਕਸਿਤ ਕੰਟਰੀਆਂ ਦੇ ਵਿੱਚ ਗਏ ਆ, ਹੂੰ ਅਸੀਂ ਉੱਥੇ ਜਾ ਕੇ ਇਕੱਲੇ ਪੈਲੇਸ ਹੀ ਥੋੜੇ ਬਣਾਉਣੇ ਆ। ਮਾੜੀ ਮੋਟੀ ਥੋੜੀ ਜਿਹੀ ਕੰਨ ਖਿੱਚਿਆ ਕਰੋ ਜਾ ਕੇ, ਤੁਹਾਡੇ ਕੋਲ ਲੀਡਰ ਆਉਂਦੇ ਆ ਇੱਥੇ ਵੀ, ਆਉਂਦੇ ਆ ਆਪਾਂ ਬਿਲਕੁਲ। ਵੀ ਜਾ ਕੇ ਵੋਟ ਨੋਟ ਦਾ ਸਾਰਾ ਹੀ ਸਹਾਰਾ ਦਿੰਦੇ ਆ, ਜੀ ਤੋਂ ਪੈਸੇ ਇਕੱਠੇ ਕਰ ਕਰਕੇ ਭੇਜਦੇ ਆ, ਕਿਉਂਕਿ ਜਿਸਲੇ ਬੰਦੇ ਦਾ ਸਰਦਾ ਹੋਵੇ ਨਾ, ਦੇ ਦੇਣਾ ਚਾਹੀਦਾ ਹੈ। ਬੇਸ਼ੱਕ ਕੋਈ ਗੱਲਬਾਤ ਹੋਵੇ, ਉਹ ਸਾਨੂੰ ਅੱਤਵਾਦੀ ਕਹਿੰਦੇ ਆ ਕਿ ਅੱਤਵਾਦੀ ਆ, ਬਾਹਰਲੇ ਲੋਕ ਚੁੱਪ ਕਰਨ, ਆਪਣਾ ਮੂੰਹ ਬੰਦ ਕਰਨ, ਅਸੀਂ ਠੀਕ ਠਾਕ ਹਾਂ। ਹੂੰ
ਪਰ ਫਿਰ ਵੀ ਇਹੋ ਜਿਹੀਆਂ ਸਲਾਹਾਂ ਦੇਣੀਆਂ ਸਾਡਾ ਫਰਜ਼ ਬਣਦਾ ਆ। ਜੀ, ਬਿਲਕੁਲ। ਸੋ ਕਈ ਇਲਾਕਿਆਂ ਦੇ ਵਿੱਚ ਸਤਲੁਜ ਦੇ ਬੰਨ੍ਹ ਟੁੱਟੇ ਨੇ ਤੇ ਕਈਆਂ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਕਈ ਪਿੰਡਾਂ ਦਾ ਸੰਪਰਕ ਹੈ ਜਿਹੜਾ ਉਹ ਸ਼ਹਿਰ ਨਾਲੋਂ ਜਿਹੜਾ ਟੁੱਟ ਗਿਆ। ਸਤਲੁਜ ਦੇ ਨਾਲ ਜਿਹੜੇ ਲੱਗਦੇ ਆ ਘੱਟੋ ਘੱਟ 100 ਪਿੰਡ ਉਹਨਾਂ ਦੇ ਵਿੱਚ ਪਾਣੀ ਦਾਖਲ ਹੋ ਚੁੱਕਿਆ ਤੇ ਇੱਥੇ ਜਿਹੜਾ ਦੱਸਦੇ ਆ ਕਿ ਸਰਹੱਦ ਤੇ ਕੰਡਿਆਲੀ ਤਾਰ ਵੀ ਜਿਹੜੀ ਕਈ ਥਾਵਾਂ ਤੋਂ ਟੁੱਟ ਗਈ ਹੈ ਤੇ ਉਹ ਦੱਸਦੇ ਆ ਕਿ 35 ਵਾਰਾਂ ਪਹਿਲਾਂ ਵੀ ਇਸੇ ਤਰ੍ਹਾਂ ਸਾਡੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਸੀਗਾ ਤੇ ਉਦੋਂ ਵੀ ਸ਼ਹਿਰ ਦੇ ਕੀ ਹੇਠਲੇ ਇਲਾਕੇ ਜਿਹੜੇ ਆ ਉਹ ਡੁੱਬ ਗਏ ਸੀਗੇ। ਪਰ ਬਾਵਜੂਦ ਇਸ ਦੇ ਹਾਲੇ ਤੱਕ ਸਰਕਾਰਾਂ ਨੇ ਕੋਈ ਠੋਸ ਕਦਮ ਜਿਹੜੇ ਆ ਉਹ ਨਹੀਂ ਚੁੱਕੇ। ਇੱਕ ਰੱਜੀ ਵਾਲਾ ਪਿੰਡ ਆ ਉੱਥੇ ਉੱਥੇ ਕੱਚਾ ਬੰਨ੍ਹ ਬਣਾਇਆ ਹੋਇਆ ਸੀਗਾ ਇਹਨਾਂ ਨੇ, ਉਹ ਟੁੱਟ ਗਿਆ। ਸੈਂਕੜੇ ਏਕੜ ਜ਼ਮੀਨ ਜਿਹੜੀ ਹੈ ਇੱਕਦਮ ਉਹਦੇ 'ਚ ਕਈ ਫੁੱਟ ਪਾਣੀ ਖੜ ਗਿਆ ਤੇ ਜਿਹੜੇ ਖਾਸ ਕਰਕੇ ਹੁਸੈਨੀ ਵਾਲਾ ਬਾਰਡਰ ਤੋਂ ਜਿਹੜੇ ਗਾਂਹ ਪਿੰਡ ਹੁਸੈਨੀ ਵਾਲਾ ਬੰਨ੍ਹ ਤੋਂ ਜਿਹੜੇ ਗਾਂਹ ਵਾਲੇ ਪਿੰਡ ਨੇ ਉਹਨਾਂ ਦਾ ਇੱਕ ਵਾਰ ਮੁੜ ਤੋਂ ਉਹਨਾਂ ਨੂੰ ਖਦਸ਼ਾ ਕਿ ਸਾਡਾ ਜਿਹੜਾ ਸੰਪਰਕ ਹੈ ਉਹ ਪੰਜਾਬ ਦੇ ਨਾਲ ਜਾਂ ਫਿਰੋਜ਼ਪੁਰ ਸ਼ਹਿਰ ਦੇ ਨਾਲ ਜਿਹੜਾ ਉਹ ਟੁੱਟ ਨਾ ਜਾਵੇ। ਤੇ ਇਸ ਵੇਲੇ ਉਹ ਇਲਾਕੇ ਨੇ ਜਿਨ੍ਹਾਂ ਦੇ ਅੱਗੇ ਨਾਲ ਹੀ ਪਾਕਿਸਤਾਨ ਪੈਂਦਾ ਵਾ ਤੇ ਹੂੰ। ਇੱਧਰੋਂ ਸਤਲੁਜ ਦਰਿਆ ਲੱਗਦਾ ਤੇ ਉਹਨਾਂ ਨੂੰ ਜਾਣ ਦਾ ਇੱਕੋ ਹੀ ਰਾਹ 20-25 ਪਿੰਡਾਂ ਨੂੰ ਅਸੀਂ ਕਈ ਵਾਰੀ ਉੱਥੇ ਗਏ ਵੀ ਹਾਂ। ਜਿਹੜਾ ਹੁਸੈਨੀ ਵਾਲਾ ਉੱਤੇ ਪੁਲ ਬਣਿਆ ਜਿੱਥੇ ਗੇਟ ਬਣੇ ਹੋਏ ਨੇ, ਗੇਟ ਤਾਂ ਜੀ, ਫਿਲਹਾਲ ਚੱਕੇ ਹੋਏ ਨੇ, ਪਾਣੀ ਲੰਘ ਰਿਹਾ ਪਾਕਿਸਤਾਨ ਵਾਲੇ ਪਾਸੇ ਨੂੰ, ਪਰ ਫਿਰ ਵੀ ਉਹ ਕਹਿੰਦੇ ਕਿ ਪਿੱਛੋਂ ਪਾਣੀ ਇੰਨਾ ਕੁ ਆ ਰਿਹਾ ਵਾ ਕਿ ਸਾਡੇ ਘਰਾਂ ਦੇ ਵਿੱਚ ਸਾਨੂੰ ਸੜਕਾਂ ਨਹੀਂ ਲੱਭ ਰਹੀਆਂ ਇੱਥੇ ਜਿਹੜੀਆਂ ਕਿ ਖੇਤਾਂ ਤੋਂ ਆਮ ਤੌਰ ਤੇ 3-3 4-4 ਫੁੱਟ ਉੱਚੀਆਂ ਵਾ। ਕਈਆਂ ਦੇ ਘਰਾਂ ਦੇ ਵਿੱਚ ਕੋਠੇ ਡੁੱਬ ਗਏ ਨੇ, ਕਈਆਂ ਦੇ ਘਰਾਂ ਦੇ ਵਿੱਚ ਕਈ 6-6 7-7 ਫੁੱਟ ਪਾਣੀ ਹੈ। 6 ਫੁੱਟ ਪਾਣੀ ਦੇ ਵਿੱਚ ਬੰਦਾ ਨਹੀਂ ਉਤਰ ਸਕਦਾ, 3-4 ਫੁੱਟ ਪਾਣੀ ਦੇ ਵਿੱਚ ਤਾਂ ਬੰਦਾ ਉਤਰ ਜਾਂਦਾ ਹੈ। ਤਾਂ ਤੁਸੀਂ ਦੇਖੋ ਕਿ ਜਿਹੜੀ ਗੱਲ ਆਪਾਂ ਕਰਕੇ ਹਟੇ ਆ ਕਿ ਭਾਖੜਾ ਵਾਲੇ ਬਿਆਸ ਮੈਨੇਜਮੈਂਟ ਬੋਰਡ ਹੋਰ ਪਾਣੀ ਛੱਡਣ ਨੂੰ ਫਿਰਦੀ ਸੀ ਤਾਂ ਉਹ ਪਾਣੀ ਨੇ ਘੁੰਮ ਘੁਮਾ ਕੇ ਇੱਥੇ ਹੀ ਆਉਣਾ ਵਾ। ਤੇ ਜਿਨ੍ਹਾਂ ਘਰਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਸੈਂਕੜੇ ਪਿੰਡਾਂ 'ਚ ਜਿਨ੍ਹਾਂ 'ਚ ਕਈ ਫੁੱਟ ਪਾਣੀ ਫਿਰਦਾ ਤੇ ਉਹਨਾਂ ਪਿੰਡਾਂ 'ਚ ਜੇ ਦੁਬਾਰਾ ਪਾਣੀ ਛੱਡਿਆ ਆ ਜਾਂਦਾ ਤੇ ਉਹਨਾਂ ਦੇ ਹਾਲਾਤ ਕੀ ਹੋਣੇ ਸੀ, ਤੁਸੀਂ ਇਹਦਾ ਅੰਦਾਜ਼ਾ ਲਾ ਸਕਦੇ ਆ। ਜੀ ਜੀ ਆਪਣਾ ਮਹਿੰਦਰਪਾਲ ਜੀ ਜਿਹੜੇ ਨੇ, ਸਤਿ ਸ਼੍ਰੀ ਅਕਾਲ ਜੀ ਮਹਿੰਦਰਪਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਦੇ ਭਾਈ ਜਿਹੜਾ ਹੁਣੇ ਗੱਲ ਕਰ ਰਹੇ ਸੀ ਕਿ ਹਾਂਜੀ ਕਿ ਸਾਨੂੰ ਹੋਰ ਡੈਮ ਜਾਂ ਪਾਣੀ ਦੀ ਕਿੱਲਤ ਹੈਗੀ ਉੱਥੇ ਕੁਛ ਨਾ ਕੁਛ ਬਣਾਉਣਾ ਚਾਹੀਦਾ। ਸੋ ਵੀ ਕੈਨ ਸੇ ਵਾਟਰ ਜਿੱਦਾਂ ਵੀ ਇੱਥੇ ਹੈਗਾ, ਜਿੱਦਾਂ ਕੈਲੀਫੋਰਨੀਆ 'ਚ ਹੁਣੇ ਇੰਨਾ ਮੀਂਹ ਪਿਆ ਸੀਗਾ, ਸੋ ਉਹ ਇਹੀ ਸੋਚ ਰਹੇ ਸੀਗੇ ਜਿੰਨੀਆਂ ਲੈਬੀਆਂ ਹੈਗੀਆਂ ਜਾਂ ਹੋਰ ਜਿੰਨੇ ਵੀ ਇਹਨਾਂ ਦੇ ਪਾਣੀ ਦੇ ਰਿਸੋਰਸ ਹੈਗੇ ਆ ਉਹਨਾਂ ਨੂੰ ਵਧਾਉਣਾ ਚਾਹੀਦਾ। ਸੋ ਜਿੱਦਾਂ ਡਰਾਊਟ ਦਾ ਹੋ ਜਾਂਦਾ it won't happen again। ਜੀ ਤੇ ਇਸ ਕਰਕੇ ਉੱਥੇ ਦੀ ਜਿਹੜੀ ਸਰਕਾਰ ਆ ਜਾਂ ਮੈਨੇਜਮੈਂਟ ਆ ਜਿੱਦਾਂ ਵਾਟਰ ਰਿਸੋਰਸ ਜਿਹੜੇ ਦੇਖਦੇ ਹੈਗੇ ਆ ਉਹਨਾਂ ਨੂੰ ਇਸ ਪੱਖ ਵੱਲ ਜ਼ਿਆਦਾ ਸੋਚਣਾ ਚਾਹੀਦਾ ਸੋ ਦੇ ਕੈਨ ਸੇਵ ਵਾਟਰ ਐਂਡ ਫॉर ਫਿਊਚਰ। ਸੋ ਜਿੱਦਾਂ ਇੱਥੇ ਗੱਲ ਕਰਦੇ ਸੀ ਆਈ ਥਿੰਕ ਦੈਟ ਇੰਪਲੀਮੈਂਟ ਓਵਰ देयर ਟੂ। ਥੈਂਕ ਯੂ ਜੀ। ਜੀ ਧੰਨਵਾਦ। ਥੈਂਕ ਯੂ ਬਹੁਤ ਧੰਨਵਾਦ ਹੈ ਜੀ। ਗੱਲ ਹੁੰਦੀ ਹੈ ਜੇ ਮੁੱਦਿਆਂ ਤੇ ਲੜਿਆ ਜਾਵੇ, ਬਹੁਤੀ ਗੱਲ ਤੇ ਤਾਂ ਹੁੰਦੀ ਆ ਏਦਾਂ ਦੀ ਵੀ ਡੈਮ ਬਣਾਉਣੇ ਆ, ਅਸੀਂ ਆਹ ਕਰਨੇ ਆ ਲੋਕਾਂ ਦੇ ਲਈ। ਉਹ ਉੱਥੇ ਲੋਕ ਪ੍ਰਵੀਨ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੇ ਲੀਡਰ ਵੀ ਆ ਲੋਕ ਵੀ ਆ ਉਹਨਾਂ ਕ ਆਪਣੇ ਲਈ ਸੋਚਦੇ ਆ। ਬਿਲਕੁਲ ਆਉਣ ਵਾਲੇ ਸਮੇਂ ਲਈ ਤਾਂ ਕੋਈ ਪਲਾਨ ਹੈ ਨਹੀਂ ਹੈ ਨੀਗਾ, ਬਿਲਕੁਲ ਨਹੀਂ ਹੁਣ ਵੀ ਦੇਖ ਲਓ ਜਿਹੜੀਆਂ ਹੁਣ ਜਦ ਦੀ ਸਾਨੂੰ ਸੁਰਤ ਆਈ ਆ ਜੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਆ ਉਹਨਾਂ ਦਾ ਕੋਈ ਮੁੱਦਾ ਥੋੜੀ ਹੁੰਦਾ, ਆਪਸ ਵਿੱਚ ਹੀ ਲੜੀ ਜਾਂਦੇ, ਉਹ ਖਾ ਗਿਆ, ਉਹ ਹੋ ਗਿਆ, ਉਹ ਹੋ ਗਿਆ, ਇੱਥੋਂ ਆ ਖਾ ਲਿਆ, ਉੱਥੋਂ ਉਹ ਹੋ ਗਿਆ, ਉਹ ਦਾਗੀ ਆ, ਉਹ ਇਸ ਤਰ੍ਹਾਂ ਆ, ਉਹ ਇਸ ਤਰ੍ਹਾਂ ਆ, ਅਸੀਂ ਕਿਵੇਂ ਜਿੱਤਣੀ। ਪਰ ਉਹਨਾਂ ਨੂੰ ਕਦੀ ਇਹ ਥੋੜੀ ਹੋਇਆ ਕਿ ਆਪਣਾ ਜਿਹੜਾ ਸਟੇਟ ਹੈਗਾ ਉਹਦੇ ਲਈ ਅਸੀਂ ਕੋਈ ਮੁੱਦੇ ਲਿਆਉਣੇ ਆ, ਉਹਨਾਂ ਤੇ ਬਹਿਸ ਹੋਵੇ ਵੀ ਆਹ ਮੁੱਦਾ ਹੈਗਾ ਆ ਸਾਡਾ। ਜੇ ਮੁੱਦੇ ਆਉਣ ਤੇ ਲੋਕਾਂ ਦੀ ਸੋਚ ਵੀ ਉੱਥੇ, ਲੋਕ ਵੀ ਆਟਾ ਦਾਲ ਸਕੀਮ ਤੱਕ ਆ, ਗਲੀਆਂ ਨਾਲੀਆਂ ਤੱਕ ਆ, ਸੜਕਾਂ ਤੱਕ ਆ। ਜੀ ਬਿਲਕੁਲ ਮੰਗ ਨਹੀਂ ਕਿਤੇ ਸੋਚ ਨੂੰ ਵੱਡੀ ਨਹੀਂ ਕਰਦੇ ਆਪਣੀ। ਉਹੀ ਕਦੀ ਨਹੀਂ ਮੈਂ ਸੁਣਿਆ ਵੀ ਉਹ ਏਦਾਂ ਦੀ ਕਦੀ ਵੀ ਮੰਗ ਆਈ ਹੋਵੇ ਕਿ ਆਪਾਂ ਕੋਈ ਡੈਮ ਬਣਾ ਲਈਏ, ਆਪਾਂ ਕੋਈ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕੋਈ ਇੱਥੇ ਇੰਡਸਟਰੀ ਲੈ ਆਈਏ, ਕੋਈ ਫੂਡ ਦਾ ਕਰੀਏ ਕਿਉਂਕਿ ਖੇਤੀ ਪ੍ਰਧਾਨ ਸੂਬਾ ਆ। ਸੋ ਇਸ ਤਰ੍ਹਾਂ ਦੇ ਜਿਹੜੇ ਲੌਂਗ ਪਲਾਨ ਆ ਉਹ ਕਦੀ ਸੁਣੇ ਨਹੀਂ। ਆਪਾਂ ਇੱਕ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। ਹਾਂਜੀ ਤੇ ਉਸ ਤੋਂ ਬਾਅਦ ਅਸੀਂ ਅਗਲੀ ਗੱਲ ਕਰਦੇ ਹਾਂ। ਜੇ ਤੁਸੀਂ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ 4082725200। ਆਉਂਦੇ ਇੱਕ ਬ੍ਰੇਕ ਤੋਂ ਬਾਅਦ ਜੀ। ਤੁਸੀਂ
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰ ਰਹੇ ਹਾਂ ਪੰਜਾਬ ਦੇ ਵਿੱਚ ਹੜ੍ਹਾਂ ਤੋਂ ਬਾਅਦ ਬਣੇ ਹਾਲਾਤਾਂ ਦੇ ਉੱਤੇ ਆਪਾਂ ਚਰਚਾ ਕਰ ਰਹੇ ਹਾਂ। ਬਲਵਿੰਦਰ ਕੌਰ ਜੀ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ। ਬਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਆਪਾਂ ਸਰੋਤਿਓ ਗੱਲਬਾਤ ਕਰ ਰਹੇ ਹਾਂ, ਜੋ ਪਾਣੀ ਆਇਆ ਪੰਜਾਬ ਦੇ ਵਿੱਚ, ਹੜ੍ਹ ਆਏ ਆ, ਫਲੱਡ ਆਏ ਆ ਪੰਜਾਬ ਦੇ ਵਿੱਚ, ਜਲ ਥਲ ਇੱਕ ਹੋਇਆ ਆ, ਉਸ ਦੀ ਗੱਲ ਕਰ ਰਹੇ ਹਾਂ। ਸਾਰਿਆਂ ਨੂੰ ਚਿੰਤਾ ਹੈ, ਜਿੱਥੇ ਵੀ ਆਪਾਂ ਬੈਠੇ ਹਾਂ ਸਾਰਿਆਂ ਨੂੰ, ਸਾਨੂੰ ਇਸ ਚੀਜ਼ ਦੀ ਬਹੁਤ ਚਿੰਤਾ ਆ ਕਿ ਸਾਡੇ ਲੋਕ ਵੈਸੇ ਤਾਂ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੋਈ ਆਫਤ ਆਉਂਦੀ ਆ ਤੇ ਪੰਜਾਬੀ ਆ ਜਿਹੜੇ ਉਹਨਾਂ ਨੂੰ ਚਿੰਤਾ ਹੋ ਜਾਂਦੀ ਹੈ। ਦੁਨੀਆ 'ਚ ਕਿਤੇ ਵੀ ਬੈਠੇ ਆ, ਜ਼ਰੂਰੀ ਨਹੀਂ ਆਪਾਂ ਪੰਜਾਬੀਆਂ ਦੀ ਗੱਲ ਕਰਦੇ ਆ, ਜੀ ਕਿਤੇ ਵੀ ਹੋਵੇ, ਕਿਸੇ ਵੀ ਕੰਟਰੀ ਦੇ ਵਿੱਚ ਹੋਣ, ਤੇ ਆਪਾਂ ਵੱਧ ਚੜ ਕੇ ਹਿੱਸਾ ਪਾਉਂਦੇ ਹਾਂ। ਸੋ ਆਪਾਂ ਪਹਿਲਾਂ ਕਾਲਰ ਲੈ ਲੈਂਦੇ ਹਾਂ। ਮੇਜਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੁਲਵਿੰਦਰ ਜੀ, ਬਹੁਤ ਔਖੀ ਘੜੀ ਆ ਇਸ ਟਾਈਮ, ਮਤਲਬ ਸਾਰਿਆਂ ਨੂੰ ਇਕੱਠੇ ਹੋ ਕੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ। ਬਾਕੀ ਪੈਸੇ ਜਿਹੜੇ ਬੈਂਕਾਂ ਦੇ ਵਿੱਚ ਪਏ, ਉਹ ਬੈਂਕਾਂ ਦੇ, ਉਹ ਤੁਹਾਡੇ ਪੈਸੇ ਨਹੀਂ। ਜੇ ਤੁਸੀਂ ਉਹਨਾਂ ਨੂੰ ਦਿਓਗੇ ਇਸ ਟਾਈਮ ਭੁੱਖਿਆਂ ਨੂੰ, ਤੇ ਉਹ ਤੁਹਾਡੇ ਪੈਸੇ ਤੁਹਾਡੇ ਸਮਝੋ ਉਹਦਾ ਲੇਖਾ ਤੁਹਾਨੂੰ ਮਿਲੂਗਾ ਹਰ ਹਿਸਾਬ ਨਾਲ। ਜੀ ਜੀ। ਤੇ ਪਰ ਅਸੀਂ ਚਾਹੁੰਦੇ ਹਾਂ ਵੀ ਲੋਕਾਂ ਦਾ ਪੈਸਾ ਜਿਹੜਾ ਸਾਡਾ, ਅਸੀਂ ਉਹ ਖੋਹ ਕੇ ਤਾਂ ਆਪਣੀ ਤਿਜੋਰੀਆਂ ਭਰ ਲਈਏ। ਭਰਿਆ ਆ ਆਪਣੇ ਦੇ ਦੇਖਿਆ ਜਾਵੇ, ਮੋਦੀ ਨੇ ਬਥੇਰਾ ਭਰਿਆ ਹੋਇਆ ਆ। ਹਾਂ, ਮੇਰਾ ਤਾਂ ਮੋਦੀ ਹੋਇਆ, ਜਿੰਨੇ ਵੀ ਸਾਰੇ ਜਿਹੜੇ ਸਵਿਸ ਬੈਂਕਾਂ ਦੇ ਵਿੱਚ ਪਏ ਆ, ਉਹ ਸਾਰੇ ਇੱਥੋਂ ਲੁੱਟ ਕੇ ਜਾ ਕੇ ਭਰੇ ਆ ਉਹ ਪੈਸੇ। ਬਿਲਕੁਲ ਬਿਲਕੁਲ। ਤੇ ਹਾਂ, ਤੇ ਇਸ ਕਰਕੇ ਇਹਨਾਂ ਕੋ ਆਪੋਜੀਸ਼ਨ ਵਾਲਿਆਂ ਨੂੰ ਕੋਈ ਮੁੱਦਾ ਹੀ ਹੈ ਨਹੀਂ। ਜੇ ਤੁਸੀਂ ਕੰਮ ਦੀ ਗੱਲ ਕਰਨੀ, ਸਾਰੇ ਇਕੱਠੇ ਹੋ ਕੇ ਇਸ ਟਾਈਮ ਉਹਨਾਂ ਦੀ ਮਦਦ ਕਰੋ। ਇਹ ਥੋੜਾ ਕਹਿ ਦਿੰਦਾ ਜੇ ਭਗਵੰਤ ਮਾਨ ਨੇ ਵਿਆਹ ਕਰਾ ਲਿਆ, ਫਲਾਣੇ ਨੇ 2 ਵਿਆਹ ਕਰਾ ਲਿਆ, ਉਹਨੇ 3 ਵਾਰ, ਤੁਹਾਨੂੰ ਕਿਸੇ ਦੀ ਪਰਸਨਲ ਜ਼ਿੰਦਗੀ ਵਿੱਚ ਦਖਲ ਦੇਣ ਦਾ ਹੱਕ ਹੀ ਕੋਈ ਨਹੀਂਗਾ। ਇਹ ਸਵਾਲ ਜਿਹੜੇ ਬਹੁਤ ਗੁਰਸ਼ਟ ਸਵਾਲ ਹੈ। ਇਹ ਦੇਖੋ, ਇਸੇ ਤਰ੍ਹਾਂ ਸਾਨੂੰ ਪਿਛਲੇ 75 ਸਾਲਾਂ ਤੋਂ ਉਲਝਾਇਆ ਹੋਇਆ ਇੱਕ ਦੂਜੇ ਤੇ ਦੂਸ਼ਣਬਾਜ਼ੀ ਲਾ ਕੇ। ਜਿਸ ਤਰ੍ਹਾਂ ਹੁਣ ਡੈਮ ਬਣਾਉਣੇ ਆ, ਵੱਡੇ ਹਾਈਵੇ ਬਣਾਉਣੇ ਆ, ਇਦਾਂ ਦੀਆਂ ਤਾਂ ਗੱਲਾਂ ਹੀ ਨਹੀਂ ਹੋਈਆਂ ਕਦੇ। ਨਾ 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 ਨਾ, ਦੇਖੋ ਦਾਲ ਰੋਟੀ ਦੇ ਕੇ ਇਹ ਪਹਾੜੀ ਬਣਾਉਣੇ ਆ, ਤੁਸੀਂ ਉਹਨਾਂ ਨੂੰ ਕੰਮ ਦਿਓ, ਦਾਲ ਰੋਟੀ ਦੀ ਲੋੜ ਹੀ ਨਹੀਂ। ਨਹੀਂ, ਲੋੜ ਹੀ ਨਹੀਂ, ਫ੍ਰੀ ਦੇ ਵਿੱਚ ਤਾਂ ਕੁਝ ਵੀ ਦੇਣ ਦੀ ਲੋੜ ਨਹੀਂ। ਨਹੀਂ, ਕੁਛ ਵੀ ਦੇ, ਤੁਸੀਂ ਉਹਨਾਂ ਨੂੰ ਕੰਮ ਦਿਓ। ਮਸਲਾ ਇਹ ਆ, ਜੇ ਤੁਸੀਂ ਉਹਨਾਂ ਨੂੰ ਕੰਮ ਦਿਓਗੇ, ਤੁਸੀਂ ਤਾਂ ਉਹਨਾਂ ਨੂੰ ਬਣਾਉਣੇ ਆ ਭਿਖਾਰੀ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ। ਬੜੀ ਵਧੀਆ ਗੱਲ ਆ ਵੀ ਆਪਾਂ ਨੂੰ ਜਿਹੜੀ ਤਾਂ ਮੁਫਤ ਦੀ ਆਦਤ ਪੈ ਜਾਂਦੀ ਹੈ ਜੀ। ਕੋਈ ਵੀ ਸਰਕਾਰ ਹੋਵੇ, ਕਿਤੇ ਵੀ ਹੋਵੇ, ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਹੀ ਹੋਵੇ, ਜਿਸ ਲਈ ਲੋਕ ਮੁਫਤ ਖਾਣੇ ਹੋ ਜਾਂਦੇ ਆ, ਫਿਰ ਉਹ ਖੂਹ ਕੱਢ ਕੇ ਪਾਣੀ ਨਹੀਂ ਪੀ ਸਕਦੇ। ਪਰ ਹੁਣ ਅੱਜ ਅਸੀਂ ਵੈਸੇ ਜਿਹੜੀ ਆਫਤ ਆਈ ਆ ਸਾਡੇ ਤੇ, ਉਸ ਦੀ ਗੱਲ ਕਰ ਰਹੇ ਆ ਕਿ ਪਾਣੀ ਬਹੁਤ ਆਇਆ ਹੋਇਆ ਆ। ਉਹਦੇ ਵਿੱਚ ਆਪਾਂ ਦੇਖਿਆ ਆਪਣੇ ਪ੍ਰਵੀਨ ਜੀ ਕਿ ਜਿਹੜੇ ਕਿਸੇ ਨੂੰ ਦੇਖਦੇ ਨੀ ਵੀ ਇਹ ਲੋਕ ਬਹੁਤ ਗਰੀਬ ਆ, ਅੱਜ ਉਹ ਵੀ ਫਸੇ ਹੋਏ ਆ। 3-3 ਮੰਜ਼ਿਲਾਂ ਵਾਲੇ ਬੰਗਲਿਆਂ ਵਾਲੇ ਫਸੇ ਪਏ ਆ, ਤੇ ਉੱਥੇ ਉਹ ਜਿਹੜੇ ਨੂੰ ਨਾ ਪੇਂਡੂ ਕਹਿ ਕੇ, ਪਿਛਾਂ ਖਿੱਚੂ ਕਹਿ ਕੇ, ਉਹੀ ਟਰੈਕਟਰ ਲੈ ਕੇ ਘਰ ਘਰ ਤੱਕ ਰੋਟੀ ਪਾਣੀ ਪਹੁੰਚਾ ਰਹੇ ਆ। ਬਿਲਕੁਲ ਉਹੀ ਸ਼ਹਿਰਾਂ ਦੇ ਵਿੱਚੋਂ ਰਾਹਤ ਕਾਰਜ ਕਰ ਰਹੇ ਆ, ਕਈ ਫੁੱਟ ਪਾਣੀ ਦੇ ਵਿੱਚੋਂ ਲੋਕਾਂ ਨੂੰ ਕੱਢ ਰਹੇ ਆ। ਸੁੱਕਾ ਰਾਸ਼ਨ, ਕਿਸੇ ਨੂੰ ਮੈਡੀਕਲ ਜਿਹੜੀਆਂ ਚਾਹੀਦੀਆਂ ਨੇ, ਦਵਾਈਆਂ ਚਾਹੀਦੀਆਂ ਨੇ, ਉਹ ਪਹੁੰਚਾ ਰਹੇ ਆ। ਕਿਸੇ ਨੂੰ ਸੁਰੱਖਿਅਤ ਟਿਕਾਣੇ ਚਾਹੀਦੇ ਨੇ, ਘਰ ਨੀਵੇਂ ਇਲਾਕਿਆਂ ਦੇ ਵਿੱਚ ਆ, ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਰਿਹਾ, ਸੁੱਕੇ ਥਾਂ ਪਹੁੰਚਾ ਰਿਹਾ। ਸੋ ਇਹ ਛੋਟੀ ਗੱਲ ਨਹੀਂ ਹੈ, ਬਹੁਤ ਵੱਡੇ ਪੱਧਰ ਤੇ ਰਾਹਤ ਕਾਰਜ ਕੀਤੇ ਜਾ ਰਹੇ ਆ। ਇਹਦੇ ਵਿੱਚ ਸਾਨੂੰ ਇਹ ਕਹਿਣ 'ਚ ਕੋਈ ਹਿਚਕਚਾਹਟ ਜਿਹੜੀ ਨਹੀਂ ਹੋਣੀ ਚਾਹੀਦੀ ਕਿ ਇਹਦੇ ਵਿੱਚ ਸਿੱਖ ਜਥੇਬੰਦੀਆਂ ਵੀ ਨੇ, ਸਿੱਖ ਸੰਸਥਾਵਾਂ ਵੀ ਨੇ, ਖਾਲਸਾ ਏਡ ਵੀ ਹੈ, SGPC ਵੀ ਹੈ, ਤੇ ਪਿੰਡਾਂ ਦੇ ਕਲੱਬ ਜਿਹੜੇ ਕਿ ਲੋਕਾਂ ਨੇ ਆਪਣੇ ਪੱਧਰ ਤੇ ਬਣਾਏ ਹੋਏ ਆ, ਉਹ ਵੀ ਸਰਗਰਮ ਹੈ। ਸੋ ਸਾਰਿਆਂ ਦਾ ਹੀ ਇੱਕ ਸਮੁੱਚੇ ਤੌਰ ਤੇ ਯਤਨ ਕਰਨੇ ਸਾਰਿਆਂ ਨੂੰ ਚਾਹੀਦੇ ਆ, ਤੇ ਸਮੁੱਚਤਾ ਦੇ ਵਿੱਚ ਹੀ, ਕਿਉਂਕਿ ਇਸ ਵੇਲੇ ਜਿਹੜੀ ਵਿਪਤਾ ਉਹ ਵੀ ਸਮੁੱਚਤਾ ਦੇ ਵਿੱਚ ਹੀ, ਉਹ ਕੋਈ ਇੱਕ ਪਿੰਡ ਦੀ ਜਾਂ ਇੱਕ ਜ਼ਿਲ੍ਹੇ ਦੀ ਨਹੀਂ ਹੈ, ਉਹ ਵੀ ਕਈ ਜ਼ਿਲ੍ਹਿਆਂ ਦੀ ਬਣ ਚੁੱਕੀ ਹੈ। ਤੇ ਇਸੇ ਤਰ੍ਹਾਂ ਸਮੁੱਚਤਾ ਦੇ ਵਿੱਚ ਹੀ ਸਾਨੂੰ ਪ੍ਰਯਾਸ, ਯਤਨ ਜਿਹੜੇ ਕਰਕੇ, ਇਹਨਾਂ ਲੋਕਾਂ ਦੀ ਮਦਦ ਕਰਕੇ, ਹੜ੍ਹ ਦੇ ਮਾਰੇ ਲੋਕਾਂ ਦੀ ਮਦਦ ਕਰਕੇ, ਜਿਹੜਾ ਉਹ ਸਾਨੂੰ ਸਮੁੱਚਤਾ ਦੇ ਵਿੱਚ ਪ੍ਰਯਾਸ ਕਰਕੇ ਕੋਈ ਨਾ ਕੋਈ ਨਤੀਜਾ ਮਿਲ ਜੂਗਾ। ਨਹੀਂ ਤਾਂ ਬਹੁਤ ਬੁਰੇ ਹਾਲਾਤ ਜਿਹੜੇ ਆ ਪੰਜਾਬੀਆਂ ਦੇ ਹੋ ਸਕਦੇ ਨੇ। ਔਰ ਪੰਜਾਬ ਨੇ, ਜਿਵੇਂ ਤੁਸੀਂ ਉਜਾੜੇ ਦਾ ਜ਼ਿਕਰ ਕੀਤਾ ਸੀ, ਉਜਾੜਾ ਇੱਕ ਵਾਰੀ ਨਹੀਂ ਚੱਲਿਆ, ਬਹੁਤ ਵਾਰ। 47 ਦਾ ਉਜਾੜਾ, ਫਿਰ 84 ਦੇ ਵਿੱਚ ਪੰਜਾਬੀਆਂ ਦਾ ਉਜਾੜਾ ਹੋਇਆ, ਫਿਰ 88 ਦੇ ਵਿੱਚ ਹੋਇਆ, 93 ਦੇ ਵਿੱਚ ਹੋਇਆ, 2013 ਦੇ ਵਿੱਚ ਹੜ੍ਹ ਆਏ, 2019 ਦੇ ਵਿੱਚ ਹੜ੍ਹ ਆਏ। ਸੋ ਇਹ ਤਾਂ ਲਗਾਤਾਰ ਹੀ ਜਾਰੀ ਹੈ, ਪਰ ਫਿਰ ਵੀ ਰੁਕਿਆ ਨਹੀਂ, ਲੋਕ ਪੰਜਾਬੀ ਫਿਰ ਵੀ ਖੜ ਜਾਂਦੇ ਆ। ਜੀ ਬਿਲਕੁਲ। ਸੋ ਇਹ ਉਜਾੜਾ ਨਹੀਂ ਰੁਕਿਆ, ਪਰ ਪੰਜਾਬੀ ਜਿਹੜੇ ਨੇ, ਉਹ ਪੰਜਾਬ ਦੀ ਜਿਹੜੀ ਮਿੱਟੀ ਹੈ, ਉਹਦੀ ਤਸੀਰ ਹੀ ਹੈ ਜੀ ਕਿ ਉਹਨੇ ਹਮੇਸ਼ਾ
ਜੰਗਜੂ ਲੋਕ ਪੈਦਾ ਕੀਤੇ ਨੇ, ਉਹਨੇ ਹਮੇਸ਼ਾ ਹੌਸਲੇ ਵਾਲੇ ਲੋਕ ਪੈਦਾ ਕੀਤੇ ਨੇ। ਉਹਦੀ ਤਸੀਰ ਦੇ ਵਿੱਚ ਇਹ ਚੀਜ਼ ਹੈ ਕਿ ਜੂਝਣਾ, ਬਸ ਜੂਝ ਕੇ ਲੜਨਾ ਹੈ, ਲੜ ਕੇ ਸਿਰੇ ਵੀ ਜਾਣਾ, ਜਾਂ ਆਪਾਂ ਕਹਿ ਲਈਏ ਜਿੱਤਣਾ ਵੀ ਹੈ। ਸੋ ਇਹ ਤਾਂ ਸਾਨੂੰ ਆਪਣੀ ਤਹਿਜ਼ੀਬ 'ਚੋਂ ਮਿਲੀਆਂ ਗੱਲਾਂ ਨੇ। ਪਰ ਫਿਰ ਵੀ ਜਿੱਥੇ ਅਸੀਂ ਇਹਨਾਂ ਪੱਧਰਾਂ ਨੂੰ, ਇੰਨੇ ਪੱਧਰਾਂ ਦੇ ਉੱਤੇ ਜਾ ਕੇ ਰਾਹਤ ਕਾਰਜ ਕਰਨਾ, ਤਾਂ ਉੱਥੇ ਆਉਣ ਵਾਲੇ ਟਾਈਮ ਦੇ ਵਿੱਚ ਥੋੜ੍ਹਾ ਜਿਹਾ ਸਰਕਾਰਾਂ ਨੂੰ ਵੀ ਸਾਨੂੰ ਲਾਮਬੰਦ ਕਰਨਾ ਪਊਗਾ। ਸਰਕਾਰਾਂ ਕੋਲੇ ਬਹੁਤ ਸਕੀਮਾਂ ਨੇ ਜਿਨ੍ਹਾਂ ਦੇ ਤਹਿਤ ਪੈਸਾ ਆਉਂਦਾ ਹੈ। ਸਰਕਾਰ ਕੋਲੇ ਨਾਬਾਰਡ ਦੀ ਸਕੀਮ ਹੈ, ਜਿਹਦੇ ਨਾਲ ਸੈਂਟਰ ਫੰਡ ਦੀ ਐਲੋਕੇਸ਼ਨ ਕਰਦਾ। ਜਿਹੜੇ ਲੋਕ ਅਫਸਰਸ਼ਾਹੀ ਦੇ ਵਿੱਚ ਨੇ ਉਹਨਾਂ ਨੂੰ ਪਤਾ ਇਹ ਚੀਜ਼ਾਂ ਕਿਵੇਂ ਯੂਜ਼ ਹੁੰਦੀਆਂ ਨੇ। ਸਰਕਾਰ ਕੋਲੇ ਮਨਰੇਗਾ, ਜਿਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਤੁਹਾਡੇ ਕੋਲੇ ਮੈਨ ਪਾਵਰ ਹੈ, ਉਹਨੂੰ ਤੁਸੀਂ ਵਰਤ ਸਕਦੇ ਆ। ਸੋ ਕੁਝ ਸੁਝਾਅ ਦੇਖੋ, ਵਿਚਾਰਧਾਰਕ ਤੌਰ ਤੇ ਆਪਾਂ ਸੀਚੇਵਾਲ ਜੀ ਨਾਲ ਇਤਫਾਕ ਰੱਖੀਏ ਜਾਂ ਨਾ ਰੱਖੀਏ, ਉਹ ਇੱਕ ਵੱਖਰੀ ਗੱਲ ਹੈ, ਪਰ ਉਹਨਾਂ ਨੇ ਸੁਝਾਅ ਬਹੁਤ ਸੋਹਣੇ ਦਿੱਤੇ ਸੀ। ਉਹਨਾਂ ਨੇ ਕਿਹਾ ਸੀਗਾ ਕਿ ਏਡੀ ਵੱਡੀ ਤੁਹਾਡੇ ਕੋਲੇ ਮੈਨ ਪਾਵਰ, ਇਹਨੂੰ ਤੁਸੀਂ ਵਰਤੋ। ਅਸੀਂ ਨਹੀਂ ਕਹਿੰਦੇ ਕਿ ਤੁਸੀਂ ਇਹਨੂੰ ਖਾਲੀਆਂ ਦੇ ਵਿੱਚ ਵਾੜੋ, ਗੰਦੇ ਨਾਲਿਆਂ ਦੇ ਵਿੱਚ ਵਾੜੋ, ਪਰ ਅਸੀਂ ਕਹਿੰਦੇ ਕਿ ਜਿਹੜੇ ਪਾਣੀ ਦੇ ਸਰੋਤ ਨੇ, ਬਿਆਸ ਹੈ, ਸਤਲੁਜ ਹੈ, ਇਹਦੇ ਕਿਨਾਰੇ ਤਾਂ ਅਸੀਂ ਪੱਕੇ ਕਰ ਹੀ ਸਕਦੇ ਹਾਂ। ਸੋ ਜਿਵੇਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਅਸੀਂ ਕਿੰਨੇ ਚਿਰ ਤੋਂ ਹੀ ਰੌਲਾ ਪਾਉਂਦੇ ਰਹੇ। ਲੋਕ ਕਹਿੰਦੇ ਸੀ ਕੀ ਹੋ ਜਾਊਗਾ, ਕਿ ਕਿਉਂ ਤੁਸੀਂ ਰੌਲਾ ਪਾਉਣਾ, ਤੁਹਾਨੂੰ ਪੰਜਾਬ ਦਾ ਜ਼ਿਆਦਾ ਫਿਕਰ ਆ। ਵੇਖ ਲਓ, ਅਗਲੇ ਹੁਣ ਮੀਟਿੰਗ ਕਰਦੇ ਆ, ਆਪਣੇ ਆਪ ਹੀ ਉੱਥੇ ਬਹਿ ਕੇ ਫੈਸਲਾ ਕਰ ਲੈਂਦੇ ਆ ਵੀ ਪਾਣੀ ਛੱਡਣਾ ਕਿ ਨਹੀਂ ਛੱਡਣਾ। ਬਾਅਦ ਦੇ ਵਿੱਚ ਜੇ ਕੋਈ ਪੰਜਾਬ ਸਰਕਾਰ ਦਬਾਅ ਪਾਏ ਤਾਂ ਰੁਕ ਜਾਂਦੇ, ਨਹੀਂ ਉਹਨਾਂ ਨੇ ਹੋਰ ਛੱਡ ਦੇਣਾ ਸੀਗਾ। ਤੁਸੀਂ ਦੱਸਿਆ ਹੀ ਆ ਫਿਰ ਜੀ ਕਿਸ ਜੀ ਤਰ੍ਹਾਂ ਕੀ ਹੋਇਆ ਹੈ। ਆਪਾਂ ਨਾਲ ਕੁਝ ਹਾਂਜੀ ਕਾਲਰ ਜੁੜੇ ਨੇ। ਪਰ ਪਰਮਜੀਤ ਜੀ, ਸਤਿ ਸ਼੍ਰੀ ਅਕਾਲ। ਪਰਮਜੀਤ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਦੋਨਾਂ ਜਿਹੜੇ ਸਤਿ ਸ਼੍ਰੀ ਅਕਾਲ ਜੀ। ਜੀ ਜੀ ਗੱਲ ਪਤਾ ਕੀ ਹੈ, ਜਿੰਨੇ ਪੈਸੇ, ਜਿਨ ਵੀ ਕਿਸੇ ਨੇ ਪੈਸੇ ਦੇਣੇ ਨਾ, ਉਹ ਮੇਰੇ ਹਿਸਾਬ ਨਾਲ ਆਪਣੇ ਥਰੂ, ਮਤਲਬ ਕਿ ਕਿਸੇ ਚੰਗੇ ਇਮਾਨਦਾਰ ਬੰਦੇ ਦੇ ਥਰੂ ਦਿੱਤੇ ਜਾਣ। ਜੇ ਤੁਸੀਂ ਕਿਸੇ ਨੂੰ ਦਵੋਗੇ ਨਾ, ਮੈਨੂੰ ਨਹੀਂ ਯਕੀਨ ਹੈਗਾ, ਕਿਉਂਕਿ ਮੇਰੇ ਨਾਲ ਬੀਤ ਚੁੱਕੀ ਹੈ ਇਹ ਚੀਜ਼ ਹੈ, ਇਹ ਬੀਤ ਚੁੱਕੀ ਹੈ। ਬਾਕੀ ਉੱਥੇ ਇੰਨਾ ਹੜ੍ਹ ਆਇਆ ਆ, ਉਹਦੇ ਵਿੱਚ ਹਰੇਕ ਨੂੰ ਮਦਦ ਕਰਨੀ ਚਾਹੀਦੀ ਆ, ਕੋਈ ਮਾੜੀ ਗੱਲ ਨਹੀਂ ਹੈਗੀ। ਪਰ ਜੇ ਕੋਈ ਮਦਦ ਕਰੇ ਸਾਫ਼ ਨੀਅਤ ਦੇ ਨਾਲ, ਉਹਦੀ ਨੀਅਤ ਸਾਫ਼ ਹੋਣੀ ਚਾਹੀਦੀ ਆ ਬੰਦੇ ਦੀ, ਉਹਦੀ ਫਿਰ ਫਾਇਦਾ ਆ। ਨਹੀਂ ਤਾਂ ਜੇ ਤੁਸੀਂ ਕਿਸੇ ਨੂੰ ਫੰਡ ਇਕੱਠਾ ਕਰਕੇ ਦੇ ਦਿਓ, ਤਾਂ ਉੱਥੇ ਮੈਨੂੰ ਨਹੀਂ ਮਿਲ ਕੇ ਕੋਈ ਵੀ ਬੰਦਾ ਪੂਰਾ ਸਹੀ ਫੰਡ ਉੱਤੇ ਦੇ ਸਕਦਾ। ਨਹੀਂ, ਇਕੱਠਾ ਕਰਕੇ ਤਾਂ ਕਿਸੇ ਦੇ ਹੱਥ ਫੜਾਉਣਾ ਨਹੀਂ ਚਾਹੀਦਾ। ਨਹੀਂ, ਤੁਸੀਂ ਵੈਸੇ ਹੀ ਮੈਂ ਗੱਲ ਕਰਦਾ, ਤੁਸੀਂ ਕਿਸੇ ਨੂੰ ਮਤਲਬ ਕਿ ਮੋਹਤਬਾਰ ਨੂੰ, ਸਰਪੰਚ ਨੂੰ ਜਾਂ ਹੋਰ ਕਿਸੇ ਨੂੰ ਘੱਲ ਦਿਓ ਨਾ, ਉਹਨਾਂ ਦਾ ਹੁਣ ਤਾਂ ਵੀਡੀਓ ਬਣਦੀਆਂ, ਅਗਲਾ ਵੀਡੀਓ ਬਣਾ ਕੇ ਘੱਲੇ। ਪਰ ਜਿਹੜੀ ਤੁਸੀਂ ਇਹਨਾਂ ਨੇ ਏਦਾਂ ਦੇ ਬੰਦੇ ਨੂੰ ਮਤਲਬ ਮੁਖਤਿਆਰੀ ਦਿੱਤੀ ਜਾਵੇ ਜਾਂ ਕਿਤੇ ਲਾਈ ਜਾਵੇ, ਉਹ ਜਿਹਨੂੰ ਤੁਹਾਨੂੰ ਪੂਰਾ 100% ਉਸ ਬੰਦੇ ਤੇ ਯਕੀਨ ਹੋਵੇ ਕਿ ਠੀਕ ਹੈ ਵੀ ਕਿ ਇਸ ਬੰਦੇ ਨੇ ਇਸ ਚੀਜ਼ ਤੇ ਲਾਉਣੀ ਹੈ, ਸੇਵਾ ਲਾ ਲੈਣੀ ਆ। ਫਿਰ ਸਾਡਾ ਹੋਰ ਬਾਹਰਲੇ ਬੰਦੇ ਸੇਵਾ ਕਰਨ ਤੋਂ ਕੋਈ ਬੰਦਾ ਨਹੀਂ ਝਿਜਕਦਾ ਹੈਗਾ। ਇਹ ਨਹੀਂ ਗੱਲ ਹੈਗੀ ਕਿ ਇੱਥੇ ਮਤਲਬ ਕਿ ਪੈਸੇ ਝਿਜਕਦਾ ਹੈ, ਕੋਈ ਨਹੀਂ ਝਿਜਕਦਾ ਹੈਗਾ। ਪਰ ਜੇ ਸਹੀ ਤਰੀਕੇ ਨਾਲ ਲਾਏ ਜਾਣ ਤਾਂ ਜੀ। ਹੋਰ ਬਾਕੀ ਜੇ ਉੱਥੇ ਉਹਨਾਂ ਨੂੰ ਕਹੋ ਨਾ ਕਿ ਮਤਲਬ ਕਿ ਗੌਰਮੈਂਟ ਜੇ ਕਰੋ, ਚਲੋ ਗੌਰਮੈਂਟ ਦੀ ਗੱਲ ਜੁਦੀ ਆ, ਪਰ ਆਪਣੇ ਪੰਜਾਬੀਆਂ ਨੇ ਤਾਂ ਖੂਨ ਦੇ ਵਿੱਚ ਆ ਕੇ ਸੇਵਾ ਦਿੱਤੀ ਹੋਈ ਮਹਾਰਾਜ ਨੇ। ਜੀ 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 ਹਾਂਜੀ, ਥੈਂਕ ਯੂ ਪਰਮਜੀਤ ਜੀ, ਵਿਚਾਰ ਸੀ ਤੁਹਾਡੇ। ਆਪ ਕਰ ਲਓ ਜੋ ਵੀ ਕਰਨਾ ਆ। ਬਲਵਿੰਦਰ ਕੌਰ ਜੀ। ਹਾਂਜੀ ਭੈਣ ਜੀ, ਇੰਡੀਆ ਦਾ ਮਾਹੌਲ ਦੇਖ ਕੇ ਬਹੁਤ ਮਨ ਖਰਾਬ ਹੁੰਦਾ ਹੈ। ਪੰਜਾਬ ਦਾ ਹਾਂਜੀ, ਪੰਜਾਬ ਦਾ ਬਹੁਤ ਨੁਕਸਾਨ ਦੇਖ ਕੇ ਦੇਖਿਆ ਨਹੀਂ ਜਾਂਦਾ ਭੈਣ ਜੀ। ਜੀ ਇੰਡੀਆ ਦੀ ਸਰਕਾਰ ਦੇ ਤਾਂ ਜੁਰੀ ਵੀ ਨਹੀਂ ਖੁਰਕਦੀ। ਸਹੀ। ਉਹ ਇਹਨਾਂ ਨੂੰ ਪਤਾ ਸੀ ਬੰਨ ਦੀ ਪ੍ਰੋਬਲਮ ਹੋਣੀ, ਪਹਿਲਾਂ ਉਹਨੂੰ ਬੰਨ ਕੇ ਰੱਖਦੇ। ਇੰਨਾ ਨੁਕਸਾਨ ਦੁਨੀਆ ਦਾ ਹੋਇਆ, ਘਰੋਂ ਬਘਰ ਹੋਏ ਆ। ਜਿਹੜੇ ਗਰੀਬ ਲੋਕ ਉਹ ਤਾਂ ਮੁੜ ਕੇ ਦੁਬਾਰਕੀ ਪਾ ਵੀ ਨਹੀਂ ਸਕਦੇ ਮਕਾਨ ਆਪਣੇ। ਹਾਂਜੀ ਰੂੜੀਆਂ ਚੀਜ਼ਾਂ ਕਿੱਦਾਂ ਵਾਪਸ ਆ ਜੂਗੀਆਂ ਜੀ, ਹਨਾ। ਬਹੁਤ ਗਲਤ ਹੋਇਆ ਕੰਮ, ਬਹੁਤ ਨੁਕਸਾਨ ਆ ਜੀ। ਠੀਕ ਮਿਲਦਾ। ਥੈਂਕ ਯੂ ਜੀ, ਥੈਂਕ ਯੂ। ਆਪਾਂ ਹੁਣ ਇੱਥੇ ਬੈਠੇ ਦੇਖਦੇ ਹੀ ਆ, ਕਰ ਵੀ ਕੀ ਸਕਦੇ ਹੈਗੇ ਆ। ਜੋਗਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਜਦੋਂ ਸਾਡੀ ਪੰਜਾਬ ਦੀ ਗੱਲ ਕਰਦੇ ਆ, ਪੰਜਾਬ ਦਾ ਨਿਗਾਰ ਬਹੁਤ ਦੇਰ ਤੋਂ ਚੱਲ ਹੋਇਆ। ਪੁੱਛੋ ਕਿੱਦਾਂ। ਪਹਿਲਾਂ ਜ਼ਮੀਨ 2 ਮਿੰਟ ਲੈਣ ਦਾ ਜੀ, ਪਹਿਲਾਂ ਜ਼ਮੀਨਾਂ ਤੇ ਮਾਲੀਆ ਲੱਗਦਾ ਹੁੰਦਾ, ਕਿੰਨਾ ਪੈਸਾ ਇਕੱਠਾ ਹੁੰਦਾ ਜੀ। ਉਹ ਪੈਸਾ ਜਿਹੜਾ ਇਕੱਠਾ ਹੁੰਦੀ ਮਾਲੀਏ ਦੇ ਉੱਤੇ ਖਰਚ ਹੁੰਦਾ ਸੀ। ਉਸ ਤੋਂ ਬਾਅਦ ਇਹਨਾਂ ਨੇ ਕੀਤਾ, ਲੋਕ ਜਿਹੜੇ ਆਪਣੇ ਸ਼ਹਿਰ ਦੀਆਂ ਕਮੇਟੀਆਂ ਹੈਗੀਆਂ, ਉਹਨਾਂ ਦੇ ਟੈਕਸ ਆਪਣੇ ਚੂਹੇ ਚਾਹ ਬੰਦ ਕਰ ਦਿੱਤਾ ਜੀ। ਲੋਕ ਪੰਚਾਇਤ ਦੇ ਚੁੱਲ੍ਹੇ ਟੈਕਸ ਸਾਰੇ ਬੰਦ ਕਰ ਦਿੱਤੇ। ਫਿਰ ਇਹਦੇ ਨੇ ਸਰਪੰਚਾਂ ਨੂੰ ਤਨਖਾਹਾਂ ਲਾਤੀਆਂ, ਫਿਰ ਇਹਨੇ ਨੰਬਰਦਾਰ ਨੂੰ ਤਨਖਾਹਾਂ ਲਾਤੀਆਂ। ਅੱਗੇ 5% ਨੰਬਰਦਾਰ ਮੁੰਡਾ ਇਕੱਠਾ ਕਰਦਾ ਹੁੰਦਾ ਸੀ।
ਇਹਨਾਂ ਲੋਕਾਂ ਨੇ ਆਪਣੀ ਕਰਪਸ਼ਨ ਨਹੀਂ ਵਧਾ ਦਿੱਤੀ ਹੈ ਕਿ ਹਲੇ ਕੋਲ ਹਰੇਕ ਉਹਦਾ ਕਰਜ਼ ਕੁਰਜ਼ ਬਣ ਗਏ। ਪੀਲੇ ਕਾਰਡ ਨੀਲੇ ਕਾਰਡ ਬਣ ਗਏ, ਹੋਰ ਸੀਟਾਂ ਸਾਰੀਆਂ ਹੈਗੀਆਂ, ਕੋਈ ਪੀਲੇ ਕਾਰਡ ਕੋਈ ਕਿਸੇ ਕੋਲ ਹੈਗਾ ਹੀ ਕਿਸੇ ਕੋਲ। ਇਹਨਾਂ ਦੇ ਲੋਕਾਂ ਨੇ ਮੰਗਤੇ ਬਣਾਤਾ ਫੜਕੇ ਕਰਕੇ। 50,000 ਲੋਕਾਂ ਨੂੰ ਹਿੰਦੁਸਤਾਨ ਨੂੰ ਦਾਣੇ ਨਾ ਮਾਲਾ ਮਾਲ ਕਰਾਇਆ ਸੀ, ਉਹਨਾਂ ਨੇ ਦਾਲ ਰੋਟੀ ਤੇ ਲਾਤਾ ਜੀ। ਮੇਰੇ ਕਹਿੰਦਾ ਵੀ ਜੇ ਸਾਡੀਆਂ ਬੁਨਿਆਦੀ ਚੀਜ਼ਾਂ ਸਾਨੂੰ ਲਾਲਚ ਇਹਨੇ ਕਰਤਾ ਕਿ ਲੋਕਾਂ ਦੀ ਜ਼ਮੀਰ ਖਤਮ ਕਰਤੀ। ਮੇਰਾ ਇਹ ਮਤਲਬ ਕਹਿੰਦਾ ਵੀ ਲੋਕਾਂ ਨੂੰ ਆਪਣੇ ਆਪ 'ਚ ਸੋਚਣ ਤੇ ਲੋਕਾਂ ਨੇ ਸਰਸ਼ੇ ਪੈਦਾ ਨਹੀਂ ਕਰਤੀ ਕਿ ਲੋਕ ਉਸ ਪਾਸੇ ਸੁਣਦੇ ਤਿਆਰੇ ਹੈ ਨਹੀਂ ਜੀ। ਮੇਰਾ ਇੰਨਾ ਗੱਲ ਕਹਿਣਾ ਮਤਲਬ ਸਾਡੀ ਬੁਨਿਆਦ ਬਹੁਤ ਥੱਲੇ ਜਾ ਰਹੀ ਹੈ। ਜੀ ਜੀ ਧੰਨਵਾਦ। ਜਦੋਂ ਲੋਕ ਹੀ ਐਕਸੈਪਟ ਇਸ ਤਰ੍ਹਾਂ ਦੀਆਂ ਚੀਜ਼ਾਂ ਕਰ ਦਿੰਦੇ, ਪਰ ਫਿਰ ਮੈਂ ਕਈ ਉੱਥੇ ਦੇਖਿਆ ਜਿਨ੍ਹਾਂ ਦੀ 60-70 ਹਜ਼ਾਰ ਪੈਨਸ਼ਨ ਹੈ ਨਾ, ਹਾਂਜੀ, ਉਹ ਆਟਾ ਦਾਲ ਸਕੀਮ ਤੇ ਲੱਗੇ ਹੋਏ ਬਿਲਕੁਲ ਨਹੀਂ ਛੱਡਦੇ ਜੀ। ਲੋਕਾਂ ਦੇ ਵਿੱਚ ਲਾਲਚ ਹੀ ਇੰਨਾ ਵੱਧ ਗਿਆ, ਲੋਕੀ ਲਾਲਚੀ ਹੋ ਗਏ ਆ। ਫਰਜ਼ ਤਾਂ ਲੋਕਾਂ ਦਾ ਵੀ ਬਣਦਾ ਹੁੰਦਾ ਕਿ ਸਾਡਾ ਸੁਧਾਰ ਹੋਵੇ, ਅਸੀਂ ਸਰਕਾਰਾਂ ਨੂੰ ਘੇਰੀਏ। ਜੀ ਜੀ। ਦੂਜੇ ਤੇ ਇਲਜ਼ਾਮ ਲਾ ਕੇ ਉਹ ਪਹਿਲਾਂ ਉਹ ਕੀ ਸੀ ਸਿਸਮਾਂ ਦੇ ਵਿੱਚ ਬੈਠਾ ਰਹਿੰਦਾ ਹੁੰਦਾ ਸੀ ਇੱਕ ਜਨਾਨੀ ਲੈ ਕੇ, ਤੇ ਹੁਣ ਇਹਦੇ ਦੂਜੇ ਵਿਆਹ ਦੀਆਂ ਗੱਲਾਂ ਚੱਲੀ ਜਾਂਦੀਆਂ। ਪਹਿਲਿਆਂ ਦੀਆਂ ਤਾਂ ਪੁੱਛੋ ਹੀ ਨਾ ਕਿ ਕੀ ਕੁਛ ਹੁੰਦਾ ਸੀਗਾ, ਕਿਸੇ ਨੇ ਫੀਮ ਕਾ ਕੇ ਪੈ ਰਹਿੰਦੇ। ਏਦਾਂ ਦੀਆਂ ਗੱਲਾਂ ਦੇ ਵਿੱਚ ਟਾਈਮ ਲੰਘਾ ਰਹੀ ਆ ਪੋਲਿਟਿਕਸ। ਉਹ ਕੰਮ ਦੀ ਗੱਲ ਨਹੀਂ ਕਰ ਰਹੇ, ਪਰ ਲੋਕਾਂ ਦੇ ਭਲੇ ਲਈ ਅਸੀਂ ਕੀ ਕਰਨਾ ਹੈ। ਜੀ ਜੀ ਬਿਲਕੁਲ। ਨਾਲੇ ਕੀ ਪਲਾਨ ਬਣਾਉਣਾ। ਬਿਲਕੁਲ ਜੀ ਬਿਲਕੁਲ ਜੀ। ਸਮਾਂ ਵੀ ਸਮਾਪਤੀ ਵੱਲ ਹੈ ਜੀ। ਬਿਲਕੁਲ ਇਸ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਚਰਚਾ ਕੀਤੀ ਹੈ ਕਿ ਪੰਜਾਬ ਦੇ ਹਾਲਾਤ ਕੀ ਨੇ, ਔਰ ਤਾਜ਼ਾ ਹਾਲਾਤਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਕਿਹੜੀ ਥਾਵਾਂ ਤੇ ਘੱਗਰ ਨੇ ਮਾਰ ਕੀਤੀ ਹੈ, ਕਿੱਥੇ ਰਾਵੀ ਬਿਆਸ ਤੇ ਸਤਲੁਜ ਜਿਹੜੇ ਉਹਨਾਂ ਨੇ ਮਾਰ ਕੀਤੀ ਹੈ, ਤੇ ਭਾਖੜਾ ਦੇ ਵਿੱਚੋਂ ਜਿਹੜਾ ਪਾਣੀ ਛੱਡਿਆ ਗਿਆ ਉਹਦੇ ਪਿੱਛੇ ਜਿਹੜਾ ਹੋਰ ਛੱਡਣ ਦੀ ਮਨਸ਼ਾ ਸੀਗੀ ਸਰਕਾਰ ਦੀ, ਉਹ ਕਿਵੇਂ ਰੁਕਿਆ, ਇਹਦੀ ਬਾਬਤ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਹੈ। ਬਲਵਿੰਦਰ ਕੌਰ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਥੈਂਕ ਯੂ ਜੀ। ਥੈਂਕ ਯੂ ਜੀ। ਸੋ ਇੱਥੇ ਹੀ ਲੈਣਾ ਜੀ ਇਜਾਜ਼ਤ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਬਲਵਿੰਦਰ ਕੌਰ ਵੱਲੋਂ। ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ, ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਅੱਛਾ।